ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਛਤਰਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ। ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਪ ਟਰੱਕ ਸਟਾਪ ਵਾਲੀ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਈ ਅਹਿਮ ਖਬਰਾਂ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਨੋਟਿਸ ਜਾਰੀ ਹੋ ਗਿਆ ਜੀ। ਦੇਖੋ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ 'ਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਪੰਜਾਬ ਪੁਲਿਸ ਇਹਦੇ 'ਚ ਕਸੂਤੀ ਫਸੇਗੀ ਜੀ। ਕਸੂਤੀ ਉਹ ਫਸੇਗੀ ਕਿਉਂਕਿ ਸਾਰਾ ਮਾਮਲਾ ਜਿਹੜਾ ਨਾ ਹਾਈ ਕੋਰਟ ਦੀ ਦੇਖ ਰੇਖ ਦੇ ਵਿੱਚ ਚੱਲ ਰਿਹਾ ਜੀ। ਤਾਂ ਜਦੋਂ ਹਾਈ ਕੋਰਟ ਦੀ ਦੇਖ ਰੇਖ ਦੇ ਵਿੱਚ ਮਾਮਲਾ ਚੱਲ ਰਿਹਾ ਹੁੰਦਾ ਤਾਂ ਇਹਦਾ ਮਤਲਬ ਹੈ ਕਿ ਜੋ ਵੀ ਤੁਸੀਂ ਟੇਬਲ ਤੇ ਲਿਆ ਕੇ ਰੱਖੋਗੇ, ਹਾਈ ਕੋਰਟ ਨੇ ਐਗਜ਼ਾਮਨ ਕਰਨਾ ਜੀ। ਹਾਈ ਕੋਰਟ ਨੇ ਦੇਖਣਾ ਤੇ ਆਪਣੇ ਪੱਧਰ ਤੇ ਹੀ ਹਾਈ ਕੋਰਟ ਨੇ ਜ਼ਿਆਦਾਤਰ ਤੁਹਾਡੇ ਤੋਂ ਸਫਾਈਆਂ ਲੈਣੀਆਂ ਨੇ ਜਾਂ ਤੁਹਾਡੇ ਤੋਂ ਜਵਾਬ ਲੈਣੇ। ਪਰ ਪੁਲਿਸ ਤੇ ਕਿਉਂਕਿ ਪਹਿਲੇ ਮਾਮਲੇ 'ਚ ਹੀ ਪਹਿਲੇ ਵਕੀਲ ਤੇ ਜਿਵੇਂ ਖੇਤ 'ਚ ਕਹਿੰਦੇ ਨੇ ਕਿ ਪਹਿਲੇ ਵਕੀਲ ਫੜੀ ਗਈ, ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਇਤਬਾਰੀ ਤਾਂ ਯਾਨੀ ਜਿਹੜਾ ਵੀ ਕਹਿ ਲਓ ਕਿ ਕੋਈ ਵੀ ਫੈਕਟ ਆਉਂਦਾ ਹੈ, ਕੋਈ ਵੀ ਤੱਥ ਸਾਹਮਣੇ ਆਉਂਦਾ ਤਾਂ ਉਹਨੂੰ ਬਹੁਤ ਬਰੀਕ ਬੀਨੀ ਦੇ ਨਾਲ ਦੇਖਿਆ ਜੀ ਜਿਹੜਾ ਵੀ ਰਿਕਾਰਡ ਤੇ ਆਉਂਦਾ। ਹੁਣ ਮਸਲਾ ਕੀ ਸੀਗਾ ਕਿ ਸਾਰਾ ਕੁਝ ਹੋ ਗਿਆ, ਪਹਿਲਾਂ ਤਾਂ ਕਹਿੰਦੇ ਜੀ ਇੱਥੇ ਹੋਈ ਨਹੀਂ, ਫਿਰ ਮੰਨ ਗਏ ਕਿ ਹੋਈ ਆ, ਫਿਰ CIA ਸਟਾਫ ਖਾੜ ਦਾ ਜ਼ਿਕਰ ਆ ਗਿਆ, ਫਿਰ ਉਹ ਕਹਿੰਦੇ ਜੀ ਕਿ ਕਾਰਵਾਈ ਕੀ ਕੀਤੀ, ਕਹਿੰਦੇ ਜੀ ਮਾਮਲਾ ਦਰਜ ਹੋ ਗਿਆ, ਪਰ ਕਿਉਂਕਿ ਪੱਤਰਕਾਰ ਤੇ ਜਿਹੜੀ FIR ਦਰਜ ਹੋਈ ਸੀਗੀ, FIR 'ਚ ਚਲਾ ਗਿਆ ਉਹ ਰੱਦ ਕਰਵਾਉਣ ਸੁਪਰੀਮ ਕੋਰਟ ਜੀ, ਤੇ ਇਸ ਕਰਕੇ ਕਾਰਵਾਈ ਜਿਹੜੀ ਆ ਹਾਲੇ ਕਹਿ ਲਓ ਕਿ ਉੱਥੇ ਦੀ ਉੱਥੇ ਆ। ਤਾਂ ਮੈਂ ਉਸ ਦਿਨ ਵੀ ਤੁਹਾਨੂੰ ਦੱਸਿਆ ਸੀ ਕਿ ਜਿੰਨਾ ਕੁ ਮੈਂ ਜਾਣਦਾ ਕਿ ਜਦ ਤੱਕ ਅੱਪਰ ਕੋਰਟ ਕੋਈ ਵੀ ਜਿਹੜੀ ਆ, ਚਾਹੇ ਹਾਈ ਕੋਰਟ ਹੈ, ਚਾਹੇ ਸੁਪਰੀਮ ਕੋਰਟ ਆ, ਚਾਹੇ ਸੈਸ਼ਨ ਕੋਰਟ ਆ, ਕਿ ਜਦ ਤੱਕ ਉਹ ਸਟੇ ਨਹੀਂ ਕਰਦੀ ਹਿਟਲਰ ਟ੍ਰਾਇਲ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨੂੰ, ਤਦ ਤੱਕ ਕਾਰਵਾਈ ਤੋਂ ਕੋਰਟਾਂ ਨਹੀਂ ਰੋਕਦੀਆਂ। ਤੇ ਖਾਸ ਤੌਰ ਤੇ ਇਨਵੈਸਟੀਗੇਸ਼ਨ ਤੇ ਕਦੇ ਵੀ ਨਹੀਂ ਰੋਕਦੀਆਂ ਕੋਰਟ, ਕਿਉਂਕਿ ਕੋਰਟਾਂ ਦਾ ਦਾਇਰਾ ਜਿਹੜਾ ਹੈ ਤੁਹਾਨੂੰ ਪਤਾ, ਜੁਡੀਸ਼ਰੀ ਦਾ ਅੱਡ ਦਾਇਰਾ, ਪੁਲਿਸ ਦੇ ਕੰਮ ਦਾ ਅੱਡ ਦਾਇਰਾ, ਤਾਂ ਇਹ ਸਾਰੇ ਦਾਇਰੇ 'ਚ ਰਹਿ ਕੇ ਚੱਲਦੇ ਨੇ। ਪੁਲਿਸ ਦਾ ਕੰਮ ਹੀ ਇਨਵੈਸਟੀਗੇਟ ਕਰਨਾ। ਜੇ ਪੁਲਿਸ ਇਨਵੈਸਟੀਗੇਸ਼ਨ ਹੀ ਨਹੀਂ ਕਰੇਗੀ ਤਾਂ ਮੈਨੂੰ ਦੱਸੋ ਟ੍ਰਾਇਲ ਕਿੱਥੇ ਚੱਲ ਜੂ? ਟ੍ਰਾਇਲ ਤਾਂ ਇਨਵੈਸਟੀਗੇਸ਼ਨ ਨਾਲ ਚੱਲਣਾ ਹੈ ਨਾ ਸਾਹਿਬ। ਉਹ ਗੱਲ ਇਹ ਆ ਕਿ ਹੁਣ ਅਸਲ ਦੇ ਵਿੱਚ ਕਹਾਣੀ ਜਿਹੜੀ ਆ ਉਹ ਇੱਥੇ ਕੋ ਖਲੋਤੀ ਆ ਕਿ ਕਾਰਵਾਈ ਦੇ ਨਾਮ ਤੇ ਫੇਰ ਫਸ ਗਏ। ਕਿਉਂਕਿ ਸੁਪਰੀਮ ਕੋਰਟ ਨੇ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਹੈ ਕਾਰਵਾਈ ਨਾ ਕਰਨ ਬਾਬਤ, ਕਾਰਵਾਈ ਦੇ ਨਾਮ ਤੇ ਫਿਰ ਇਹ ਫਸ ਗਿਆ। ਇਸ ਵਾਰੀ ਜਦੋਂ ਇਹ ਗਏ ਨੇ ਤਾਂ 4 ਅਫਸਰਾਂ ਨੂੰ ਸ਼ੋ ਕਾਜ਼ ਨੋਟਿਸ ਜਿਹੜਾ ਉਹ ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਵੱਲੋਂ ਫੜਾ ਦਿੱਤਾ ਗਿਆ ਕਿ ਇਹ ਦੱਸੋ ਪਹਿਲਾਂ ਤਾਂ ਕਿ ਬਈ ਜਿਹੜੇ ਇਹ ਸ਼ੋ ਕਾਜ਼ ਨੋਟਿਸ ਆ ਉਹ ਦੇ ਕੇ ਇਹ ਜਾਣਕਾਰੀ ਲਈ ਜਾਏਗੀ ਕਿ ਭਾਈ ਇਹ ਇਸ ਸਮੇਂ ਕਿੱਥੇ ਨੇ ਜੀ, ਦੱਸੋ। ਕੇਵਲ ਸ਼ੋ ਕਾਜ਼ ਨੋਟਿਸ ਹੀ ਜਾਰੀ ਕੀਤਾ ਗਿਆ ਤੇ ਇਸ ਤੇ ਸਰਕਾਰ ਜਿਹੜੀ ਕਹਿੰਦੀ ਹੈ ਕਿ ਦੇਖੋ ਜੀ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਜਿਵੇਂ ਹੀ ਉਹਨਾਂ ਦਾ ਜਵਾਬ ਆਏਗਾ ਹੁਣ ਕਾਰਵਾਈ ਦਾ
ਜਿਹੜੀ ਅੱਗੇ ਵਧੇਗੀ, ਮਤਲਬ ਕਿ ਸ਼ੋ ਕਾਜ਼ ਨੋਟਿਸ। ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਕੋਲ ਜਿਹੜੀ ਸੂਚਨਾ ਸੀ ਕਿ ਇੱਕ ਅਫਸਰ ਤੇ ਇਹਨਾਂ ਦਾ ਜਿਹੜਾ ਉਹ ਪੰਜਾਬ ਛੱਡ ਚੁੱਕਾ ਸੀਗਾ, ਹੁਣ ਆ ਗਿਆ ਕਿ ਨਹੀਂ ਆ ਗਿਆ, ਕਿਸ ਤਰ੍ਹਾਂ ਜਵਾਬ ਦੇਵੇਗੀ। ਤਾਂ ਇੱਥੇ ਸਰਕਾਰ ਫੇਰ ਫਸੇਗੀ, ਪੁਲਿਸ ਫੇਰ ਫਸੇਗੀ। ਮੰਨ ਲਓ ਇਹ ਪੁਲਿਸ ਜਿਹੜੀ ਕਾਰਵਾਈ ਕਰਦੀ ਹੁੰਦੀ ਹੈ ਕਿ ਕਿਸੇ ਨੂੰ ਰਿਸ਼ਵਤ ਲੈਂਦਿਆਂ ਫੜ ਲਿਆ ਤੇ ਕਹਿਣਗੇ ਕਿ ਅਸੀਂ ਉਹਦੇ ਤੇ ਕਾਰਵਾਈ ਕੀਤੀ ਆ, ਉਹਨੂੰ ਸਸਪੈਂਡ ਕਰ ਦਿੱਤਾ, ਉਹਨੂੰ ਭੇਜ ਦਿੱਤਾ ਪੁਲਿਸ ਲਾਈਨ 'ਚ। ਜਨਾਬ ਇਹ ਕਾਰਵਾਈ ਨਹੀਂ ਹੁੰਦੀ, ਇਹ ਕਾਰਵਾਈ ਨਹੀਂ ਹੁੰਦੀ, ਇਹ ਟਰਾਂਸਫਰ ਦਾ ਹਿੱਸਾ ਹੈ। ਜੀ ਜੀ। ਉਹੋ ਜਿਹਾ ਘੁੱਗੂ ਸਾਡਾ ਮੀਡੀਆ, ਉਹੋ ਜਿਹੇ ਸਾਡੇ ਯਕੀਨ ਕਰਨ ਵਾਲੇ ਲੋਕ ਨੇ। ਰਿਸ਼ਵਤ ਲੈਣ ਦਾ ਮਤਲਬ ਇਹ ਹੈ ਜੇ ਕੋਈ ਸ਼ਿਕਾਇਤ ਹੋ ਗਈ ਹੈ ਜਾਂ ਕਿ ਮਹਿਕਮੇ ਦੀ ਕਾਰਵਾਈ ਕਰੋ, ਮਹਿਕਮੇ ਦੀ ਕਾਰਵਾਈ ਕਰੋ ਜਾਂ ਉਹਦੇ ਤੇ ਕੋਈ ਮਾਮਲਾ ਦਰਜ ਕਰੋ ਜੇ ਕੋਈ ਸੰਗੀਨ ਦੋਸ਼ ਹੈ। ਇਹ ਤਾਂ ਬਦਲੀ ਦਾ ਹਿੱਸਾ ਹੈ ਨਾ ਸਰ। ਤਾਂ ਇਸ ਕਰਕੇ ਇਹਨਾਂ ਨੇ ਜੇ ਤਾਂ ਹੁਣ ਕੀ ਪੰਜਾਬ ਹੀ ਛੱਡ ਚੁੱਕਾ ਹੋਇਆ ਤਾਂ ਉਹਨੇ ਤਾਂ ਕੀ ਦੱਸਣਾ ਕਿ ਮੈਂ ਕਿੱਥੇ ਤੈਨਾਤ ਆ, ਕੈਨੇਡਾ 'ਚ ਕਿ ਬਰੈਂਪਟਨ ਦੀਆਂ ਗਲੀਆਂ 'ਚ ਫਿਰਦਾ ਜੀ ਅੱਜ ਕੱਲ ਮੈਂ, ਇਹਦੇ ਦੱਸਣ ਹੋ ਰਿਹਾ। ਤਾਂ ਗੱਲ ਇਹ ਹੈ ਕਿ ਜੇ ਤਾਂ ਕੋਈ ਇੱਥੇ ਹੈ ਹੀ ਨਹੀਂ ਫਿਰ ਤਾਂ ਸਿਆਪਾ ਹੀ ਨਹੀਂ ਬੜਿਆ, ਤੇ ਜਿਹੜਾ ਕੋਈ ਹੈਗਾ ਮੰਨ ਲਓ ਉਹਦੀ ਨਿਯੁਕਤੀ ਐਸੀ ਜਗ੍ਹਾ ਹੋਈ ਕਿ ਬਦਲੀ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਥਾਂ ਤੇ ਘਲਾ ਦਿੱਤਾ ਹੋਇਆ, ਉਹਦੇ ਤੇ ਵੀ ਸਰਕਾਰ ਦੀ ਨਮੋਸ਼ੀ ਹੋਏਗੀ ਪ੍ਰਵੀਨ ਜੀ। ਉਹਦੇ ਤੇ ਵੀ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ ਕਿ ਕਾਰਵਾਈ ਦੇ ਨਾਮ ਤੇ ਕੀ ਤਮਾਸ਼ਾ ਚੱਲ ਰਿਹਾ। ਇਸ ਕਰਕੇ ਬਹੁਤ ਕਸੂਤੀ, ਬਹੁਤ ਕਲੋਟੀ ਫਸ ਗਈ ਆ ਪੰਜਾਬ ਸਰਕਾਰ, ਜਾਂ ਕਹਿ ਲਓ ਕਿ ਪੰਜਾਬ ਪੁਲਿਸ। ਜੀ ਇਸ ਤਰ੍ਹਾਂ ਜੇ ਇੱਕ ਵਾਰ ਪੁਲਿਸ ਦੀ ਗੱਲ ਕਰ ਲਈਏ ਮਿੰਟੂ ਜੀ, ਤਾਂ ਬਦਲਾਪੁਰ ਦੇ ਦੋਸ਼ੀ ਦਾ ਜਿਹੜਾ ਐਨਕਾਊਂਟਰ ਸੀ ਉਹ ਵਿਵਾਦਤ ਬਣ ਗਿਆ ਜੀ। ਹਾਂਜੀ ਦੇਖੋ ਗੱਲ ਇਹ ਆ ਕਿ ਇਹ ਐਨਕਾਊਂਟਰ ਇੱਕ ਨਹੀਂ ਹੋਇਆ, ਜੇ ਆਪਾਂ ਦੇਖੀਏ ਜੀ ਇੱਕ ਐਨਕਾਊਂਟਰ ਹੋਇਆ ਅਨੂਪ ਪ੍ਰਤਾਪ ਦਾ ਯੂਪੀ 'ਚ ਜੀ, ਇੱਕ ਹੋਇਆ ਰਾਜਾ ਦਾ ਤਮਿਲਨਾਡੂ 'ਚ, ਯਾਨੀ ਇੱਕੋ ਦਿਨ ਪਰ 3 ਐਨਕਾਊਂਟਰ ਹੋਏ ਨੇ। ਇਹ ਜਿਹੜੇ 3 ਐਨਕਾਊਂਟਰ ਹੋਏ ਨੇ ਤਿੰਨਾਂ ਦੇ ਵਿੱਚ ਕਹਾਣੀ ਸੇਮ ਹੀ ਆ। ਹੁਣ ਜਿਹੜਾ ਅਨੂਜ ਪ੍ਰਤਾਪ ਵਾਲਾ ਮਾਮਲਾ ਹੈ ਉਹਦੇ ਵਿੱਚ ਇਹ ਦੋਸ਼ ਲੱਗ ਰਿਹਾ ਹੈ ਕਿਉਂਕਿ ਇੱਕ ਡਕੈਤੀ ਹੋਈ ਸੀ, ਉਸ ਡਕੈਤੀ ਤੋਂ ਬਾਅਦ 15-16 ਬੰਦੇ ਜਿਹੜੇ ਨਾਮਜ਼ਦ ਕੀਤੇ ਗਏ ਸਨ, ਉਹਦੇ ਚੋਂ ਕੁਝ ਗ੍ਰਿਫਤਾਰ ਸੀ ਤੇ ਕੁਝ ਭੱਜੇ ਫਿਰਦੇ ਸਨ। ਇਹਨਾਂ ਚੋਂ ਇੱਕ ਮਾਰ ਦਿੱਤਾ ਗਿਆ ਸੀਗਾ ਯਾਦਵ, ਮੰਗੇਸ਼ ਯਾਦਵ, ਉਹਦੇ ਤੇ ਰੌਲਾ ਪੈ ਗਿਆ ਤੇ ਇੱਥੋਂ ਤੱਕ ਕਿਹਾ ਗਿਆ ਕਿ ਇਹ ਐਸਟੀਐਫ ਨਹੀਂ, ਸਪੈਸ਼ਲ ਠਾਕੁਰ ਫੋਰਸ ਆ, ਕਿਉਂਕਿ ਇਹਦੇ ਚ ਠਾਕੁਰ ਸਾਰੇ ਭਰਤੀ ਕੀਤੇ ਗਏ ਨੇ ਤੇ ਯਾਦਵਾਂ ਨੂੰ ਮਾਰਨਾ, ਇਸ ਕਰਕੇ ਮਾਰਿਆ ਗਿਆ ਕਿਉਂਕਿ ਇਹਦੇ ਨਾਂ ਦੇ ਨਾਲ ਯਾਦਵ ਸੀ। ਤਾਂ ਉਸ ਤੋਂ ਬਾਅਦ ਹੁਣ ਜਿਹੜਾ ਇਸੇ ਹੀ ਕੇਸ ਦੇ ਵਿੱਚ ਇੱਕ ਭਗੌੜਾ ਸੀਗਾ ਉਸ ਨੂੰ ਮਾਰ ਦਿੱਤਾ ਗਿਆ, ਅਨੂਜ ਪ੍ਰਤਾਪ ਸਿੰਘ ਨੂੰ, ਤਾਂ ਉਹ ਠਾਕੁਰ ਹੈ। ਹੁਣ ਉੱਥੇ ਯੂਪੀ 'ਚ ਰੌਲਾ ਪੈਂਦਾ ਹੈ ਕਿ ਇਹ ਬਲਡੋਜ਼ਰ ਬਾਬਾ ਫਸ ਗਿਆ ਗਾਂ ਜ਼ੁਲਮੀ ਚੋਣਾਂ ਨੇ ਤੇ ਇਹਨਾਂ ਨੇ ਇੱਕ ਠਾਕੁਰ ਵੀ ਭੜਕਾਤਾ, ਬਰਾਬਰ ਕਰਤਾ ਸਾਖਤਾ ਕਿ ਸਵਾਲ ਨਾ ਉੱਠਣ ਐਨਕਾਊਂਟਰਾਂ ਤੇ। ਯਾਨੀ ਇਨਕਾਊਂਟਰਾਂ ਤੇ ਵੀ ਰਾਜਨੀਤੀ ਤੇ ਐਨਕਾਊਂਟਰਾਂ 'ਚ ਵੀ ਕੋਟਾ ਰੱਖਿਆ ਜਾਤਾਂ ਦਾ, ਯਾਨੀ ਕੋਟੇ ਤਹਿਤ ਐਨਕਾਊਂਟਰ, ਇਹ ਸ਼ਾਇਦ ਇਤਿਹਾਸ 'ਚ ਪਹਿਲੀ ਵਾਰੀ ਦੇਖਣ ਡਏ ਆ। ਉਧਰੋਂ ਸਰ ਇੱਕ ਬਦਲਾਪੁਰ ਜਿਹੜਾ ਮਹਾਰਾਸ਼ਟਰ ਦੇ ਵਿੱਚ ਸਥਿਤ ਹੈ, ਤਾਂ ਉੱਥੋਂ ਇੱਕ ਦਰਿੰਦਗੀ ਦੀ ਖਬਰ ਆਈ ਸੀ ਕਿ ਅਕਸ਼ੇ ਸ਼ਿੰਦੇ ਨਾਮ ਦੇ ਇੱਕ ਦਰਿੰਦੇ ਨੇ 2 ਮਾਸੂਮ ਬੱਚੀਆਂ ਜਿਹੜੀਆਂ ਸੀ ਉਹਨਾਂ ਨੂੰ ਸ਼ਿਕਾਰ ਬਣਾਇਆ ਸੀਗਾ, ਕਿਉਂਕਿ ਇਹ ਵਾਸ਼ਰੂਮ ਵਗੈਰਾ ਜੋ ਸਫਾਈ ਦਾ ਕੰਮ ਸੀ ਇਹ ਉੱਥੇ ਕਰਦਾ ਸੀਗਾ। ਜੀ ਜੀ। ਇਹਨੂੰ ਜੇਲ੍ਹ ਘਲਾ ਦਿੱਤਾ ਸੀ, ਇਹਨੂੰ ਜੇਲ੍ਹ 'ਚ ਕੱਢ ਕੇ ਜਿਹੜਾ ਉਹ ਜੇਲ੍ਹ 'ਚੋਂ ਕੱਢ ਕੇ ਲਈ ਜਾਂਦੇ ਸੀ ਤੇ ਇਹ ਕਹਾਣੀ ਬਣਾਈ ਗਈ ਆ ਕਿ ਇਸ ਬੰਦੇ ਨੇ ਪੁਲਿਸ ਵਾਲਿਆਂ ਦਾ ਪਿਸਟਲ ਖੋਹ ਕੇ ਭੱਜਣ ਦਾ ਯਤਨ ਕੀਤਾ ਤੇ ਜਵਾਬੀ ਕਾਰਵਾਈ 'ਚ ਮਰ ਗਿਆ। ਇਹ ਵੀ ਹੁਣ ਕਹਿ ਲਓ ਕਿ ਨਾ ਯਕੀਨ ਕਾਬਲ ਹੈ ਕਿ ਕਿਸੇ ਬੰਦੇ ਨੂੰ ਹੱਥ ਕੜੀ ਲੱਗੀ ਹੋਵੇ, ਜਿਹੜਾ ਬੰਦਾ ਪਹਿਲਾਂ ਹੀ ਡਰ ਦੇ ਸਾਏ ਹੇਠ ਹੋਵੇ ਤੇ ਜਿਹਨੂੰ ਮਤਲਬ ਕਿ ਹਰ ਪਲ ਤੇ ਖਤਰਾ ਹੋਵੇ, ਜੇਲ੍ਹ ਦੇ ਅੰਦਰ ਵੀ ਖਤਰਾ ਹੋਵੇ, ਉਹ ਭੱਜਣ ਦਾ ਰਿਸਕ ਕੀ ਲੈ ਸਕਦਾ? ਇਹ ਵੀ ਬੜੀ ਵੱਡੀ ਗੱਲ, ਬੜਾ ਵੱਡਾ ਸਵਾਲ ਹੈ। ਉਹਦੇ ਘਰਦਿਆਂ ਨੇ ਵੀ ਸਵਾਲ ਚੁੱਕਿਆ। ਦੇਖੋ ਸਾਹਿਬ, ਦਰਿੰਦਾ ਦਰਿੰਦਾ ਹੀ ਆ, ਪਰ ਅਸੀਂ ਅੱਗੇ ਵੀ ਹੈਦਰਾਬਾਦ ਵਾਲੇ ਮਾਮਲੇ 'ਚ ਦੇਖਿਆ ਨਾ ਕਿ 3 ਨਾਮਜ਼ਦ ਮੁਲਜ਼ਮਾਂ ਨੂੰ ਮਾਰ ਦਿੱਤਾ ਗਿਆ ਸੀ। ਉਹਨਾਂ ਤੇ ਫੁੱਲਾਂ ਦੀ ਵਰਖਾ ਹੋਈ ਸੀ, ਪਰ ਜਦੋਂ ਜੁਡੀਸ਼ੀਅਲੀ ਜਾਂਚ ਹੋਈ ਤਾਂ ਉਹਦੇ ਵਿੱਚ ਉਹ ਫੇਕ ਐਨਕਾਊਂਟਰ ਪਾਇਆ ਗਿਆ। ਤਾਂ ਕੀ ਅਸੀਂ ਫੇਕ ਐਨਕਾਊਂਟਰਾਂ ਤੇ ਫੁੱਲ ਸੁੱਟਣ ਤੱਕ ਪਹੁੰਚੇ?
ਇਹ ਵੀ ਇੱਕ ਵੱਡਾ ਸਵਾਲ ਹੈ ਨਾ। ਦਰਿੰਦੇ ਨੂੰ ਸਜ਼ਾ ਹੋਵੇ ਉਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਕੋਈ ਸਵਾਲ ਨਹੀਂ, ਕੋਈ ਕਿੰਤੂ ਨਹੀਂ, ਪਰੰਤੂ ਨਹੀਂ। ਪਰ ਇਹ ਕੀ ਚੱਲ ਰਿਹਾ ਇੰਡੀਆ 'ਚ? ਆ ਪੰਜਾਬ ਦੇ ਵਿੱਚ ਕਿੰਨੇ ਐਨਕਾਊਂਟਰ ਇਸ ਤਰ੍ਹਾਂ ਹੋਏ? ਹਾਂਜੀ ਹਾਂਜੀ ਬਿਲਕੁਲ। ਆ ਬੀਤੇ ਦਿਨਾਂ ਦੇ ਵਿੱਚ। ਤਾਂ ਗੱਲ ਇਹ ਹੈ ਕਿ ਤਮਿਲਨਾਡੂ ਦੇ ਵਿੱਚ ਵੀ ਬਸਪਾ ਦੇ ਇੱਕ ਪ੍ਰਧਾਨ ਨੂੰ ਮਾਰ ਦਿੱਤਾ ਸੀਗਾ ਰਾਜਾ ਨਾਂ ਦੇ ਬਦਮਾਸ਼ ਨੇ ਜੀ। ਇਹ ਜਿਹੜਾ ਰਾਜਾ ਨਾਂ ਦਾ ਬਦਮਾਸ਼ ਸੀਗਾ, ਇਹਨੂੰ ਵੀ ਮਾਰ ਦਿੱਤਾ ਗਿਆ। ਕਹਾਣੀ ਇਹਦੇ ਵਿੱਚ ਵੀ ਇਹੋ ਕਿ ਹਥਿਆਰਾਂ ਦੀ ਬਰਾਮਦਗੀ ਕਰਵਾਉਣ ਵਾਸਤੇ ਇਹਨੂੰ ਖੜਿਆ ਗਿਆ ਸੀਗਾ, ਤੇ ਫਿਰ ਇਹ ਜਦੋਂ ਗਿਆ ਤੇ ਇਹਨੇ ਉੱਥੇ ਭੱਜਣ ਦਾ ਯਤਨ ਕੀਤਾ, ਇਹਨੂੰ ਵੀ ਮਾਰ ਦਿੱਤਾ ਗਿਆ। ਮਤਲਬ ਸਾਹਿਬ ਕਿ ਗੱਲ ਕੀ ਰਿਹਾ ਹੈ? ਇੱਕੋ ਦਿਨ 3 ਐਨਕਾਊਂਟਰ ਨੇ ਤੇ ਤਿੰਨਾਂ ਤੇ ਹੀ ਸਵਾਲ ਨੇ। ਕਿਤੇ ਘਰ ਦੇ ਕਰ ਰਹੇ ਆ, ਕਿਤੇ ਰਾਜਨੀਤਿਕ ਲੋਕ ਕਰ ਰਹੇ ਆ, ਤੇ ਕਿਤੇ ਕਹਿ ਲਓ ਕਿ ਆਪਣੇ ਵਰਗੇ ਪੱਤਰਕਾਰ ਵੀ ਕਰ ਰਹੇ ਨੇ ਕਿ ਚੱਲ ਕੀ ਹੈ ਸਰ। ਤੋ ਇਹ ਇਸ ਵੇਲੇ ਕਹਿ ਲਓ ਕਿ 3 ਐਨਕਾਊਂਟਰ ਨੇ। ਇੱਕ ਐਨਕਾਊਂਟਰ ਨਹੀਂ ਆਪਾਂ ਕਹਿ ਸਕਦੇ, 3 ਐਨਕਾਊਂਟਰ ਨੇ ਜਿਹੜੇ ਇੱਕੋ ਦਿਨ ਹੋਏ, ਤੇ ਇੱਕੋ ਦਿਨ ਹੋਇਆ ਦਾ ਨਤੀਜਾ ਵੀ ਇੱਕੋ ਆ, ਤੇ ਇਸ ਵੇਲੇ ਇਹਨਾਂ ਦੀ ਬਦਨਾਮੀ ਵੀ ਇੱਕੋ ਜੀ ਆ ਕਿ ਪੁਲਿਸ ਹੁਣ ਦੇਖ ਕੇ ਸਿਲੈਕਟਿਵ ਸੋਚ ਦੇ ਤਹਿਤ ਐਨਕਾਊਂਟਰ ਕਰ ਦਿੰਦੀ ਆ। ਉਹਦੇ ਵਿੱਚ ਸਿਆਸੀ ਗਣਿਤ ਵੀ ਆ ਜਾਂਦੇ ਆ। ਇਸ ਤੋਂ ਇਲਾਵਾ ਲੋਕ ਪਰਸੈਪਸ਼ਨ ਵੀ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਪੁਲਿਸ ਤੇ ਪ੍ਰਭਾਵੀ ਕੰਮ ਕਰਦੀ ਆ। ਜੀ ਜੀ। ਤੇ ਐਸਜੀਪੀਸੀ ਪੁਰਾਣੇ ਇੱਕ ਮਾਮਲੇ ਦੇ ਵਿੱਚ ਡੇਰਾ ਮੁਖੀ ਦੇ ਖਿਲਾਫ ਮਿੰਟੂ ਜੀ ਹਾਈ ਕੋਰਟ ਪਹੁੰਚੀ ਹੈ ਜੀ। ਹਾਂਜੀ, ਦੇਖੋ ਐਸਜੀਪੀਸੀ ਨੇ ਹਾਈ ਕੋਰਟ ਦਾ ਰੁਖ ਕੀਤਾ। 7 ਨਵੰਬਰ ਨੂੰ ਹੁਣ ਇਸ ਮਾਮਲੇ ਦੀ ਜਿਹੜੀ ਹੈ ਉਹ ਸੁਣਵਾਈ ਹੋਏਗੀ। 2007 ਦਾ ਮਾਮਲਾ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਗੁਰੂ ਸਾਹਿਬ ਦੀ ਸਾਂਗ ਲਾਈ ਸੀਗੀ ਇਸ ਡੇਰਾ ਮੁਖੀ ਨੇ। ਉੱਥੋਂ ਹੀ ਤੁਹਾਨੂੰ ਪਤਾ ਕਿ ਡੇਰੇ ਅਤੇ ਸਿੱਖਾਂ ਦੇ ਦਰਮਿਆਨ ਬਹੁਤ ਵੱਡੀ ਇੱਕ ਦਰਾਰ ਪੈਦਾ ਹੋ ਗਈ ਸੀ। ਅਸੀਂ ਖੁਦ ਵੀ ਉਦੋਂ ਸੜਕਾਂ ਤੇ ਉਤਰੇ ਸਾਂ, ਬੜੇ ਪ੍ਰੋਟੈਸਟ ਹੋਏ ਸੀ। ਇਨਫੈਕਟ ਮੇਰੇ ਪਿੰਡ ਵੀ ਹੋਇਆ ਸੀ, ਬਹੁਤ ਪ੍ਰੋਟੈਸਟ ਕੀਤੇ ਗਏ ਸੀਗੇ। ਤਾਂ ਉਸ ਵੇਲੇ ਤੁਹਾਨੂੰ ਪਤਾ ਹੀ ਆ ਕਿ ਬਠਿੰਡਾ 'ਚ ਇੱਕ ਹਿੰਸਾ ਵੀ ਬੜੀ ਤਗੜੀ ਹੋਈ ਸੀ। ਤਾਂ ਉਹ ਮਾਮਲਾ ਫਿਰ ਬਾਅਦ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਬਠਿੰਡਾ ਕੋਰਟ ਤੱਕ ਵੀ ਗਿਆ। ਫਿਰ ਉਹਦੇ 'ਚ ਇਲੈਕਸ਼ਨ ਤੋਂ ਪਹਿਲਾਂ, ਜਿਵੇਂ ਉਹਦੇ ਇੱਕ ਹੈਗਾ ਇਹਨਾਂ ਦਾ ਜਿਹੜਾ ਪਿੱਛੇ ਜੇ ਤੁਹਾਨੂੰ ਪਤਾ ਬਹੁਤ ਬੋਲ ਰਿਹਾ ਸੀ ਕਲੀਅਰ, ਉਹਨੇ ਵੀ ਕਿਹਾ ਕਿ ਮਿਲੀ ਭੁਗਤ ਦੇ ਨਾਲ ਇਹ ਕੇਸ ਜਿਹੜਾ ਸੀਗਾ ਵਾਪਸ ਲੈ ਲਿਆ। ਯਾਨੀ ਹੋਇਆ ਕੀ ਸੀਗਾ ਕਿ ਕਾਂਗਰਸੀਆਂ ਦੀ ਮਦਦ ਕੀਤੀ 2007 'ਚ ਡੇਰੇ ਨੂੰ, ਸਰਕਾਰ ਆ ਗਈ ਅਕਾਲੀਆਂ ਦੀ। ਅਕਾਲੀਆਂ ਨੇ ਮਤਲਬ ਕਿ ਹੁਣ ਦੇਖੋ ਇਹ ਸਾਰਾ ਕੁਝ ਹੋਇਆ ਜਿਹੜਾ, ਇਹਦੇ ਵਿੱਚ ਵੀ ਬਥੇਰੇ ਸਵਾਲ ਉੱਠਦੇ ਨੇ, ਪਰ ਉਸ ਤੋਂ ਬਾਅਦ ਅਕਾਲੀਆਂ ਦੇ ਬੰਦਿਆਂ ਨੇ ਬਹੁਤ ਜ਼ੋਰਦਾਰ ਢੰਗ ਨਾਲ ਪ੍ਰੋਟੈਸਟ ਨਾ ਸਿਰਫ ਕਰਵਾਏ ਬਲਕਿ ਹਿੱਸਾ ਲਿਆ। ਉਸ ਤੋਂ ਬਾਅਦ ਫਿਰ ਇਹ ਮੌਕਾ ਆਇਆ ਕਿ ਕੇਸ ਜਿਹੜਾ ਰੱਦੂ ਕਰ ਦਿੱਤਾ ਗਿਆ। ਹੁਣ ਇਹ ਵਾਪਸ ਗਏ ਨੇ ਐਸਜੀਪੀਸੀ ਵਾਲੇ ਇਸ ਕੇਸ ਨੂੰ ਖੁਲਵਾਉਣ ਵਾਸਤੇ ਕਿ ਇਸ ਕੇਸ ਨੂੰ ਖੋਲ ਦਿਓ। ਇਹਦੇ 'ਚ ਕੀ ਹੁੰਦਾ ਕਿ ਰਿਵੀਜ਼ਨ ਪੈ ਜਾਂਦੀ ਹੈ ਸਰ, ਕਿ ਤੁਸੀਂ ਇਸ ਕੇਸ ਨੂੰ ਰਿਵਾਈਜ਼ ਕਰੋ, ਇਸ ਦੀ ਨਜ਼ਰਸਾਨੀ ਕਰੋ ਕਿ ਕੀ ਇਹ ਕੇਸ ਦੁਬਾਰਾ ਚੱਲਣ ਦੇ ਕਾਬਿਲ ਹੈ। ਹੁਣ ਚਲੋ ਇਹਦੇ ਤੇ ਫਿਰ ਦੁਬਾਰਾ ਇੱਕ ਵਾਰੀ ਸੁਣਵਾਈ ਹੋਏਗੀ, ਫੈਸਲਾ ਆਵੇਗਾ ਕਿ ਕੀ ਇਹ ਕੇਸ ਦੁਬਾਰਾ ਤੋਂ ਚਲਾਇਆ ਜਾ ਸਕਦਾ ਹੈ ਕਿ ਨਹੀਂ। ਪਰ ਐਸਜੀਪੀਸੀ ਕਿਉਂ ਜਾ ਰਹੀ ਹੈ ਇਹ ਵੀ ਥੋੜਾ ਕਾਬਲੇ ਗੌਰ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਵਾਲਾ ਐਪੀਸੋਡ ਚੱਲ ਰਿਹਾ ਹੈ ਤੇ ਕਿਸੇ ਵੇਲੇ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਮਾਮਲੇ 'ਚ ਅਕਾਲ ਤਖਤ ਸਾਹਿਬ ਫੈਸਲਾ ਲੈ ਸਕਦੇ ਜਥੇਦਾਰ ਜੀ। ਤਾਂ ਇਸ ਦਰਮਿਆਨ ਇਹ ਵੀ ਸਵਾਲ ਉੱਠਿਆ ਤਾਂ ਕੀ ਐਸਜੀਪੀਸੀ ਹੁਣ ਸੁਖਬੀਰ ਸਿੰਘ ਬਾਦਲ ਦੀ ਕੀਤੀ ਗਲਤੀ ਨੂੰ ਠੀਕ ਕਰਨ ਜਾ ਰਹੇ? ਇੱਕ ਵੱਡਾ ਸਵਾਲ ਹੈ ਨਾ, ਕਿਉਂਕਿ ਗਲਤੀ ਤਾਂ ਉਸ ਵੇਲੇ ਫਿਰ ਸਰਕਾਰ ਦੀ ਗਿਣੀ ਜਾਏਗੀ ਨਾ ਸਾਹਿਬ। ਸਰਕਾਰ ਉਦੋਂ ਨਾ ਕਾਂਗਰਸ ਦੀ ਸੀ ਨਾ ਆਮ ਆਦਮੀ ਪਾਰਟੀ ਦੀ। ਜੇ ਉਹ ਕੇਸ ਵਾਪਸ ਹੋਇਆ, ਜੇ ਅੱਜ ਐਸਜੀਪੀਸੀ ਇਹ ਗੱਲ ਸਮਝਦੀ ਹੈ ਕਿ ਕੇਸ ਜਿਹੜਾ ਹੈ ਚੱਲਣਾ ਚਾਹੀਦਾ ਹੈ, ਤਾਂ ਫਿਰ ਤੇ ਆਪਣੇ ਆਪ ਦੇ ਵਿੱਚ ਇਹ ਤਾਂ ਗੁਨਾਹਗਾਰ ਬਣ ਗਿਆ ਨਾ ਕਿ ਕੇਸ ਤੁਹਾਡੇ ਰਾਜ ਦੇ ਵਿੱਚ ਵਾਪਸ ਫਿਰ ਹੋਇਆ ਕਿਉਂ, ਜੇ ਐਸਜੀਪੀਸੀ ਇਹ ਸਮਝਦੀ ਹੈ। ਜੀ ਜੀ। ਤਾਂ ਇਸ ਕਰਕੇ ਇਹ ਸ਼ਾਇਦ ਗਲਤੀ ਨੂੰ ਠੀਕ ਕਰਨ ਦਾ ਸਬਬ ਹੀ ਸਮਝਿਆ ਜਾਵੇਗਾ। ਬਾਕੀ ਅੰਤਮ ਫੈਸਲਾ ਕੋਰਟ ਨੇ ਲੈਣਾ ਹੁੰਦਾ ਹੈ ਪ੍ਰਵੀਨ ਜੀ। ਕੋਰਟ ਇਸ ਦਿਸ਼ਾ ਵੱਲ ਜਾਂਦੀ ਹੈ, ਕਿਸ ਤਰ੍ਹਾਂ ਉਹ ਦੇਖਦੀ ਹੈ। ਪਰ ਇਹ ਮਾਮਲਾ ਜਿਸ ਤਰ੍ਹਾਂ ਵਾਪਸ ਲਿਆ ਗਿਆ ਸੀ, ਸਵਾਲ ਐਸਜੀਪੀਸੀ ਤੇ ਉਦੋਂ ਵੀ ਖੜਾ ਹੋਏਗਾ
ਕਿ ਕੀ ਐਸਜੀਪੀਸੀ ਨੇ ਉਸ ਵੇਲੇ ਦੇਖਿਆ ਨੇ ਕਿ ਐਸਜੀਪੀਸੀ ਦੇ ਤਤਕਾਲੀ ਪ੍ਰਧਾਨ ਨੂੰ ਨਹੀਂ ਸੀ ਦਿੱਤਾ? ਤੇ ਫਿਰ ਜੇ ਇਹਨਾਂ ਤੋਂ ਖਲਾਮੀ ਹੋਈ ਆ, ਇਹਨਾਂ ਤੋਂ ਖਤਾ ਹੋਈ ਆ, ਤਾਂ ਫਿਰ ਐਸਜੀਪੀਸੀ ਵੀ ਤਾਂ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਚ ਆਏਗੀ ਨਾ। ਪਹਿਲਾਂ ਤਾਂ ਉਹਨਾਂ ਨੂੰ ਰਿਲਾਈਜ਼ ਕਰਨਾ ਚਾਹੀਦਾ ਇਸ ਤਰ੍ਹਾਂ। ਜੀ ਬਿਲਕੁਲ। ਤੇ ਪਹਿਲਾਂ ਹੀ ਝਟਕਿਆਂ ਦੇ ਵਿੱਚੋਂ ਮਸਾਂ ਹੀ ਉੱਭਰ ਰਹੀ ਪੰਜਾਬ ਸਰਕਾਰ ਨੂੰ ਇੱਕ ਹੋਰ ਝਟਕਾ ਲੱਗਿਆ ਜੀ। ਹਾਂਜੀ, ਦੇਖੋ ਸਰਕਾਰ ਨੂੰ ਕਾਹਦੇ ਝਟਕੇ ਲੱਗਣੇ ਨੇ? ਸਰਕਾਰ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਚੱਲ ਰਹੀ ਹੈ ਪ੍ਰਵੀਨ ਜੀ ਕਿ ਜਿੱਦਾਂ ਉਹਦਾ ਸਾਰਾ ਕੁਝ ਖੁੱਲਿਆ ਪਿਆ, ਗੇਅਰ ਗੁੱਛਾ ਵੀ ਖਰਾਬ ਹੋ ਗਿਆ। ਪਤਾ ਨਾ ਤੁਹਾਨੂੰ, ਟਰੱਕਾਂ ਦਾ ਗੇਅਰ ਗੁੱਛਾ ਹੁੰਦਾ ਹੈ। ਹਾਂਜੀ ਹਾਂਜੀ। ਗੇਅਰ ਗੁੱਛਾ ਵੀ ਖਰਾਬ ਹੋ ਗਿਆ, ਸਟੀਅਰਿੰਗ ਵੀ ਫਟ ਗਿਆ, ਫਟਿਆ ਗਿਆ ਸਟੀਅਰਿੰਗ ਵੀ, ਤੋਂ ਟੋਕਰੀ ਜੀ ਜਿਹੜੀ ਹੱਥ 'ਚ ਹੀ ਆ ਗਈ ਘੁਮਾਉਣ ਵਾਲੀ। ਤੇ ਚੱਕਿਆਂ ਦੇ ਵੀ ਐਕਸਲ ਟੁੱਟ ਚੁੱਕੇ ਨੇ, ਸੀਟਾਂ ਦੇ ਥੱਲਿਓਂ ਵੀ ਕਿੱਲ ਜਿਹੜੇ ਆ, ਟੁੱਚ ਜਿਹੜੇ ਆ ਉਹ ਹਿੱਲੇ ਪਏ ਨੇ। ਤੇ ਸਵਾਰੀਆਂ ਵਾਗਰੂ ਵਾਗਰੂ ਕਰੀ ਜਾਂਦੀਆਂ ਕਿ ਪਤਾ ਨਹੀਂ ਹੁਣ ਕਿੱਥੋਂ ਕੁ ਤੱਕ ਜਾਵਾਂਗੇ। ਇਹ ਸਰਕਾਰ ਦੀ ਇਸ ਵੇਲੇ ਦੀ ਮੌਜੂਦਾ ਪੋਜੀਸ਼ਨ ਹੈ ਪ੍ਰਵੀਨ ਜੀ। ਕੋਈ ਤੰਤਰ, ਕੋਈ ਪ੍ਰਸ਼ਾਸਨ, ਕੋਈ ਨਿਜ਼ਾਮ ਇੱਥੇ ਆਪਾਂ ਨਹੀਂ ਕਹਿ ਸਕਦੇ ਕਿ ਠੀਕ ਢੰਗ ਨਾਲ ਕੰਮ ਕਰ ਰਿਹਾ। ਕਿਉਂਕਿ ਮੈਂ ਤੁਹਾਨੂੰ ਇੱਕ ਮੋਟੀ ਜੀ ਗੱਲ ਦੱਸ ਦਿੰਦਾ ਸਰਕਾਰ ਦੇ ਝਟਕਿਆਂ ਦੀ। ਚਲੋ ਇਹ ਤਾਂ ਕੋਈ ਏਡੀ ਵੱਡੀ ਖਬਰ ਨਹੀਂ ਹੈ, ਝਟਕੇ ਇਹਨਾਂ ਨੂੰ ਲੱਗਦੇ ਰਹਿੰਦੇ। ਮੈਂ ਤੁਹਾਨੂੰ ਸਰਕਾਰ ਦੀ ਕਾਰਕਰਦਗੀ, ਅੱਜ ਵੀ ਮੈਂ ਦੁਪਹਿਰੇ ਕਿਤੇ ਬੋਲ ਕੇ ਆਇਆ ਸਾਂ ਕਿ ਜਿਹੜੀ ਗੱਲ 20 ਦਿਨ ਮਹੀਨਾ ਪਹਿਲਾਂ ਦੱਸਦੇ ਨਹੀਂ ਹੁੰਦੀ ਹੈ ਨਾ, ਉਹੀ ਅਸਲ ਦੇ ਵਿੱਚ ਤੁਹਾਡੀ ਦੂਰਅੰਦੇਸ਼ਤਾ ਦਾ ਪ੍ਰਮਾਣ ਹੁੰਦਾ। ਮੈਂ ਨਹੀਂ ਕਹਿੰਦਾ ਕਿ ਅਸੀਂ ਦੂਰਅੰਦੇਸ਼ੀ ਬਹੁਤ ਵੱਡੇ, ਪਰ ਕਿਉਂਕਿ ਇੱਕ ਸਿਸਟਮ ਦਾ ਪਾਰਟ ਵੀ ਆ, ਸਾਨੂੰ ਪਤਾ ਲੱਗ ਜਾਂਦਾ। ਮੈਂ ਪਿਛਲੇ ਤਕਰੀਬਨ ਕੋਈ 2-4 ਹਫ਼ਤਿਆਂ ਤੋਂ ਰੌਲਾ ਪਾ ਰਿਹਾ ਕਿ ਝੋਨੇ ਦੀ ਫਸਲ ਰੁੱਲ ਜਾਊਗੀ, ਪੰਜਾਬ ਬਹੁਤ ਬੁਰੀ ਤਰ੍ਹਾਂ ਫਸੇਗਾ। ਸਭ ਸਾਡੇ ਜੋ ਸ਼ੈਲਰ ਨੇ ਉਹਨਾਂ ਦੇ ਵਿੱਚ ਸਪੇਸ ਹੈ। ਆੜਤੀਏ ਸਾਡੇ ਲਗਭਗ ਸਟ੍ਰਾਈਕ ਦਾ ਐਲਾਨ ਕਰ ਚੁੱਕੇ ਆ, ਦਾਮੀ ਵਗੈਰਾ, ਆੜਤ ਵਗੈਰਾ, ਉਹਨਾਂ ਦੇ ਮਸਲੇ। ਈਵਨ ਦੈਟ ਲੇਬਰ ਕਹਿੰਦੀ ਆ ਕਿ ਅਸੀਂ ਵੀ ਨਹੀਂ ਆਉਣਾ, ਸਾਨੂੰ ਤੇ ਤੁਸੀਂ ਹਰਿਆਣੇ ਦੇ ਮੁਕਾਬਲੇ ਵੀ ਲੇਬਰ ਨਹੀਂ ਜੇ ਦੇਣ ਦੇ। ਯਾਨੀ ਮਜ਼ਦੂਰ ਤੋਂ ਲੈ ਕੇ ਜਿਸਨੇ ਫਸਲ ਲਾਉਣੀ ਆ, ਲੱਗਣੀ ਆ, ਸ਼ੈਲਰ ਜਿਸਨੇ ਲਵਾਉਣੀ ਆ ਤੇ ਫਸਲ ਕੱਢਣੀ ਆ, ਕੇਂਦਰ ਨੂੰ ਦੇਣੀ ਆ, ਇਹ ਸਾਰੇ ਹੀ ਇਸ ਵੇਲੇ ਕਹਿ ਲੋ ਆੜਤੀਆ, ਜਿਹਨੇ ਭਾਅ ਲਵਾਉਣਾ, ਜਿਹਨੇ ਸਭ ਕੁਝ ਦਿੱਤਾ ਲਿਆ ਸਾਲ ਭਰ ਦਾ। ਹੁਣ ਤਿੰਨੇ ਜਿਹੜੇ ਮੇਨ ਆਰਗਨ ਨੇ ਇਸ ਸਾਰੇ ਪ੍ਰੋਸੈਸ ਦੇ, ਇਸ ਸਾਰੀ ਮਸ਼ੀਨਰੀ ਦੇ ਤੰਤਰ ਦੇ, ਉਹ ਤੇ ਤਿੰਨੇ ਹੀ ਇਸ ਵੇਲੇ ਖਰਾਬ ਨੇ। ਤੇ ਝੋਨੇ ਦੀ ਖਰੀਦ ਜਿਹੜੀ ਆ ਸਰਕਾਰੀ ਤੌਰ ਤੇ ਵੈਸੇ ਤੇ ਆ ਗਿਆ ਝੋਨਾ ਮੰਡੀਆਂ 'ਚ। ਜੀ ਜੀ। ਤੇ ਤੁਸੀਂ ਵੇਖ ਲਓ ਕਿ ਐਡਾ ਵੱਡਾ ਸੰਕਟ ਆਇਆ ਪਿਆ, ਨਾ ਯੂਨੀਅਨਾਂ ਵਾਲੇ ਬੋਲਦੇ ਆ, ਕਾਮਰੇਡ ਜਾਂ ਦੂਜੇ ਤੀਜੇ, ਉਹ ਐਵੇਂ ਗੇੜਾ ਜਿਹਾ ਕੱਢ ਕੇ ਗਰਾਹਾਂ ਵਾਲੇ ਚੰਡੀਗੜ੍ਹੋਂ ਆਪਦੇ ਕੇਸਾਂ ਕੂਸਾਂ ਦਾ ਹਿਸਾਬ ਕਿਤਾਬ ਜਿਹਾ ਕਰਕੇ ਵਾਪਸ ਆ ਗਏ। ਮੁੜ ਕੇ ਇਹਨਾਂ ਦਾ ਝੋਨਾ ਸਟਕ ਹੋਏਗਾ, ਇੱਕਦਮ ਦਬਾਅ ਪਾਏਗਾ, ਚੱਕ ਲੋ ਹੋਏਗੀ, ਫਿਰ ਗੱਡੀਆਂ ਨਹੀਂ ਪੂਰੀਆਂ ਆਉਣਗੀਆਂ, ਫਿਰ ਕਹਿਣਗੇ ਕਿਸਾਨ ਮੰਡੀਆਂ 'ਚ ਰੁਲ ਰਿਹਾ ਹੈ, ਅੰਨਦਾਤਾ ਰੁਲ ਰਿਹਾ, ਫਿਰ ਇਹ ਸੜਕਾਂ ਮੱਲਣਗੇ, ਫਿਰ ਸਾਡੇ ਵਰਗਿਆਂ ਦੇ ਇਹ ਡੰਡੇ ਵੀ ਮਾਰਦੇ ਆ ਕਿ ਇੱਧਰ ਦੀ ਨਹੀਂ ਲੰਘਣ ਦੇ। ਪਰ ਅਸੀਂ ਹੁਣ ਪਹਿਲਾਂ ਪਿੱਟਦੇ ਆ। ਇਹ ਗੱਲ ਮੇਰੀ ਨੋਟ ਡਾਊਨ ਕਰ ਲਿਓ ਕਿ ਜੇ ਬਹੁਤ ਹੱਦ ਤੱਕ ਰੈਕ ਸਾਨੂੰ ਨਾ ਮਿਲੇ, ਇੱਕ ਦਿਨ ਦੇ 40-40, 45-45 ਮੂਵਮੈਂਟ ਨਾ ਹੋਈ ਚੌਲਾਂ ਦੀ, ਤਾਂ ਅਸੀਂ ਕਿੱਧਰ ਜਾਵਾਂਗੇ? ਹੁਣ ਮਾਨ ਸਾਹਿਬ ਉੱਥੇ ਕਲੀਨਿਕ ਦਾ ਉਦਘਾਟਨ ਕਰ ਲਿਆ, ਉੱਥੇ ਕਿਸੇ ਨੂੰ ਨਿਯੁਕਤੀ ਸਰਟੀਫਿਕੇਟ ਫੜਾਤਾ। ਇਹੋ ਜਿਹੇ ਹੌਲੇ ਕੰਮ ਕਰ ਰਹੇ ਆ ਜਿਹੜੇ ਮੁੱਖ ਮੰਤਰੀ ਦੇ ਲੈਵਲ ਦੇ ਨਹੀਂ ਹੈ। ਨਿਯੁਕਤੀ ਪੱਤਰ ਦਾ ਕੀ ਹੈ ਦੱਸੋ ਮੈਨੂੰ? ਜਦੋਂ ਕੀ ਅਸੀਂ ਦੇ ਦਹਾਕੇ 'ਚ ਨਿਯੁਕਤੀ ਪੱਤਰ ਦਿੰਦੇ ਸਨ ਮੁੱਖ ਮੰਤਰੀ, 90 ਦੇ ਦਹਾਕੇ 'ਚ ਮੁੱਖ ਮੰਤਰੀ ਨਿਯੁਕਤੀ ਪੱਤਰ ਦਿੰਦੇ ਸਨ। 2000 ਦੇ 90, 2000, 2010 ਵਾਲਾ ਕਿਤੇ ਦਹਾਕੇ ਮੈਂ ਦੇਖਿਆ, ਮੈਂ ਤਾਂ ਕਿਤੇ ਅਖਬਾਰ ਵਿੱਚ 92-93 ਦਾ ਪੜ੍ਹਨਾ ਸਰ, ਮੈਂ ਤਾਂ ਕਦੇ ਖਬਰ ਨਹੀਂ ਸੀ ਦੇਖੀ ਕਿ ਨਿਯੁਕਤੀ ਪੱਤਰ ਹੀ ਵੰਡੀ ਜਾਂਦਾ ਮੁੱਖ ਮੰਤਰੀ। ਜਦੋਂ ਅਗਲੇ ਨੇ ਜੌਬ ਲੈ ਲਈ, ਸਰਕਾਰ ਨੇ ਜੌਬ ਦਿੱਤੀ, ਨੌਕਰ ਹੋ ਗਿਆ ਬੰਦਾ, ਤਾਂ ਉਹ ਤਾਂ ਕਾਹਦਾ ਨਿਯੁਕਤੀ ਪੱਤਰ ਹੈ? ਉਹਨੇ ਜਾ ਕੇ ਜੁਆਇਨਿੰਗ ਕਰ ਲਈ, ਦੈਟਸ ਇਟ। ਅਗਲਾ ਲੱਡੂ ਵੰਡੇਗਾ ਜੋ ਮਰਜ਼ੀ ਹੈ, ਠੀਕ ਹੈ। ਇਹ ਇਕੱਠੇ ਕਰ ਲੈਂਦੇ ਤਾਂ
ਉੱਥੇ ਚੋਂ ਕੌਮ ਕੋ ਕਬੀਲੋਂ में मत बांटिए, ਉਹ ਗਿਆਨ ਝਾੜ ਕੇ ਤੇ ਜਦਾਂ ਮਤਲਬ ਕਿ ਸਮਝ ਨਹੀਂ ਆਉਂਦੀ ਕਿ ਯਾਰ ਹੇਠਾਂ ਦੇਖ ਲਓ ਹੇਠਾਂ ਕੀ ਖੈਰ ਜਦੋਂ ਇਹੋ ਜਿਹੀ ਸਰਕਾਰ ਹੋਵੇ ਤਾਂ ਫਿਰ ਹਾਲਾਤ ਵੀ ਉਸ ਤਰ੍ਹਾਂ ਦੇ ਬਣਦੇ ਆ। ਇਹਨਾਂ ਨੇ ਇੱਕ NRI ਕੋਟਾ ਹੁੰਦਾ MBBS ਸੀਟਾਂ ਵਾਸਤੇ, ਉਹਦੇ 'ਚ ਛੇੜਛਾੜ ਕਰ ਦਿੱਤੀ ਵਿਦਆਊਟ ਕਿਸੇ ਕੋਈ ਮਤਲਬ ਕਿ ਸਦਨ ਦੀ ਸੋਧ ਤੋਂ ਬਗੈਰ, ਕਿਸੇ ਮਤਲਬ ਕਿ ਕੋਈ ਕਾਨੂੰਨੀ ਵਿਧੀ ਵਿਧਾਨ ਤੋਂ ਬਗੈਰ ਹੀ ਆਖੇ ਜੀ ਜਿਹੜੇ ਗਾ NRIs ਦੇ ਰਿਸ਼ਤੇਦਾਰ ਆ NRI ਕੋਟੇ ਦੀਆਂ ਸੀਟਾਂ ਲੈ ਸਕਦੇ। ਹਾਈ ਕੋਰਟ ਨੇ ਰੱਦ ਕਰਕੇ ਉਹ ਮਾਰਿਆ, ਸੁਪਰੀਮ ਕੋਰਟ ਨੇ ਆਖਿਆ ਦੌੜ ਜਾਓ ਬਾਬੂ। ਤਾਂ ਗੱਲ ਇਹ ਹੈ ਕਿ ਜਦੋਂ ਕਰਨਾ ਹੀ ਉਹ ਛਾਪਣੇ ਆ, ਤਾਂ ਮੈਂ ਗੱਲ ਜ਼ਿਆਦਾ ਉਧਰ ਲੈ ਗਿਆ ਜਿਹੜੀ ਕਿ ਆਉਣ ਵਾਲੇ ਦਿਨਾਂ 'ਚ ਇੱਕ ਬਹੁਤ ਵੱਡਾ ਮੁੱਦਾ ਬਣੇ। ਪਰ ਇਸ ਵੇਲੇ ਇਹ ਜਿਹੜਾ ਐਡਾ ਮੁੱਦਾ ਇਹ ਮੁਰਦਾ ਸ਼ਾਂਤੀ ਨਾਲ ਭਰਿਆ ਪਿਆ। ਹੋਣਾ ਤਾਂ ਇਹ ਚਾਹੀਦਾ ਸੀ ਮਿੰਟੂ ਜੀ ਅਸਲ ਦੇ ਵਿੱਚ ਵੀ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਅਗਾਊਂ ਪ੍ਰਬੰਧ ਜਾਂ ਸਰਕਾਰ ਅੱਗੇ ਆਪਾਂ ਸੁਣਦੇ ਹੁੰਦੇ ਹਾਂ ਅਖਬਾਰਾਂ 'ਚ ਪੜ੍ਹਦੇ ਰਹੇ ਹਾਂ ਵੀ ਝੋਨੇ ਦੀ ਚੁਕਾਈ ਲਈ, ਕਣਕ ਦੀ ਚੁਕਾਈ ਲਈ ਜਾਂ ਮੰਡੀਆਂ ਦੇ ਵਿੱਚੋਂ ਟਰਾਂਸਪੋਰਟ ਦੇ ਬਾਬਤ ਕੋਈ ਅਫਸਰਾਂ ਦੀ ਮੀਟਿੰਗ ਹੋਈ ਹੈ, ਅਧਿਕਾਰੀਆਂ ਦੀ ਮੀਟਿੰਗ ਹੋਈ ਹੈ, ਜਾਂ ਕੇਂਦਰੀ ਮਾਲ ਮੰਤਰੀ ਨਾਲ ਫਲਾਂ ਨੇ ਮੀਟਿੰਗ ਕੀਤੀ, ਧਿਆਨ ਨੇ ਮੀਟਿੰਗ। ਹੁਣ ਤਾਂ ਉਹ ਗੱਲਾਂ ਹੀ ਨਹੀਂ, ਹੁਣ ਤਾਂ ਫੇਸਬੁੱਕ ਤੇ ਸਰਕਾਰ ਚੱਲ ਰਹੀ ਹੈ। ਬਸ ਕੋਈ ਈਵੈਂਟ ਹੋ ਗਿਆ, ਉਹ ਫੇਸਬੁੱਕ ਤੇ ਵੀਡੀਓ ਪੈ ਗਈ, ਸੁਨੇਹਾ ਪੈ ਗਿਆ ਤੇ ਫੋਟੋਆਂ ਪੈ ਗਈਆਂ ਚਾਰ, ਚਲੋ ਹੋ ਗਿਆ ਕੰਮ। ਚਲੋ ਉਹ ਵੀ ਫੋਟੋਆਂ ਹੀ ਪੈ ਜਾਣਗੀਆਂ, ਇੱਥੇ ਬੰਦ ਹੋ ਗਿਆ, ਉੱਥੇ ਬੰਦ ਹੋ ਗਿਆ, ਬਿਲਕੁਲ ਸਹੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ ਆਪਾਂ। ਜਿਹੜੇ ਨਵੇਂ ਮੰਤਰੀ ਬਣੇ ਨੇ, ਮੰਤਰੀ ਸਾਹਿਬਾਨ ਬਣੇ ਨੇ ਨਵੇਂ, ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਜੀ। ਦੇਖੋ ਇਹ ਤੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ 'ਚ ਇੱਕ ਸੰਦੇਸ਼ ਦੇਣ ਦਾ ਯਤਨ ਹੈ, ਲੋਕਾਂ 'ਚ ਗੱਲ ਜਚਾਉਣ ਦਾ ਯਤਨ ਹੈ ਕਿ ਭਾਈ ਮਾਨ ਸਾਹਿਬ ਦੇ ਥਰੂ ਹੋਇਆ ਸਾਰਾ ਕੁਝ, ਮਾਨ ਸਾਹਿਬ ਦੇ ਥਰੂ ਹੋਇਆ। ਤਾਂ ਉਹ ਸਭ ਨੂੰ ਪਤਾ ਹੈ। ਹੁਣ ਇੱਕ ਫੋਟੋ ਜਿਹੜੀ ਆ ਪੋਸਟ ਕੀਤੀ ਹੈ ਮਾਨ ਸਾਹਿਬ ਨੇ, ਤਾਂ ਗੱਲ ਇਹ ਹੈ ਕਿ ਉਹ ਸਿਰਫ ਤੇ ਸਿਰਫ ਜਚਾਉਣ ਵਾਲੀ ਗੱਲ ਹੈ। ਤੁਸੀਂ ਹਿਸਾਬ ਲਾ ਲਓ ਕਿ ਮੁੰਡੀਆਂ ਸਾਹਿਬ ਜਿਹੜੇ ਕਦੇ ਕਾਉਂਸਲਰ ਸੀਗੇ, ਸ਼ਾਇਦ ਪਤਾ ਨਹੀਂ ਉਹ ਵੀ ਜਿੱਤੇ ਕਿ ਨਹੀਂ ਜਿੱਤੇ, ਮੈਨੂੰ ਨਹੀਂ ਪਤਾ, ਯਾਦ ਨਹੀਂ, ਕਾਂਗਰਸ ਦੇ ਵਿੱਚੋਂ ਆਏ, ਦਿੱਲੀ ਦੇ ਥਰੂ ਟਿਕਟ ਲੈ ਕੇ ਆਏ, ਦਿੱਲੀ ਦੇ ਥਰੂ ਮੰਤਰਾਲਾ ਲੈ ਕੇ ਆਏ। ਪੋਰਟਫੋਲੀਓ 'ਚ ਉਹਨਾਂ ਦੇ ਕੋਲ 6 ਅਹਿਮ ਮੰਤਰਾਲੇ ਨੇ ਇਸ ਟਾਈਮ ਜੀ, ਜਿਹੜੇ ਕਿ ਭਗਵੰਤ ਮਾਨ ਤੋਂ ਬਾਅਦ ਹਾਈਐਸਟ ਨੇ ਜੀ। ਜੀ ਜੀ ਜਿਹੜੇ ਨਵੇਂ ਦਿੱਲੀ ਨੇ ਮੰਤਰੀ ਬਣਾਇਆ, ਸਾਰਿਆਂ ਦੇ ਕੋਲ ਮਲਾਈਦਾਰ ਤੇ ਚੋਟੀ ਦੇ ਮਹਿਕਮੇ ਆ ਗਏ। ਇਹ ਫੋਟੋਆਂ ਬਸ ਇਹ ਫੋਟੋਆਂ ਖਿਚਾਉਣ ਵਾਲੇ ਹੀ ਚੀਫ ਮਿਨਿਸਟਰ ਰਹਿ ਗਏ ਨੇ ਸਰ। ਇਹਨਾਂ ਦੇ ਸ਼ਬਦ, ਇਹਨਾਂ ਦੀ ਬਾਡੀ ਲੈਂਗੁਏਜ ਦੇ ਨਾਲ ਮੇਲ ਨਹੀਂ ਖਾ ਰਿਹਾ। ਇਹਨਾਂ ਦੀ ਬਾਡੀ ਲੈਂਗੁਏਜ, ਤੇਰੇ ਕੰਨਾਂ ਦੇ ਵਾਲੇ ਪਿਆ ਦੱਸਦੇ ਨਹੀਂ ਦੁੱਖ ਪੈ ਗਏ ਨੇ ਵਾਲੇ। ਤਾਂ ਗੱਲ ਇਹ ਹੈ ਕਿ ਉਹ ਸਾਰਾ ਕੁਝ ਦਿਖ ਰਿਹਾ। ਤਾਂ ਇਹ ਇੱਕ ਤਰ੍ਹਾਂ ਨਾਲ ਜਚਾਉਣ ਦਾ ਯਤਨ ਕੀਤਾ ਜਾਂਦਾ ਕਿ ਨਹੀਂ ਨਹੀਂ ਸਾਹਿਬ ਮਾਨ ਦੇ ਸਾਹਿਬ ਦੇ ਥਰੂ ਹੋਇਆ। ਤੇ ਮੈਂ ਤਾਂ ਤੁਹਾਨੂੰ ਫੈਕਚੁਅਲੀ ਸਾਰਾ ਕੁਝ ਦੱਸ ਦਿੱਤਾ ਸੀਗਾ ਕਿ ਕੁਝ ਨਹੀਂ ਇਹਨਾਂ ਦੇ ਥਰੂ ਹੋ ਰਿਹਾ। ਇਹਨਾਂ ਦਾ ਤਾਂ OSD ਭੜਕਾ ਕੇ ਅਗਲੇ ਨੇ ਪਰੇ ਮਾਰਿਆ, ਇਹਨਾਂ ਦਾ ਵਫਾਦਾਰ, ਇਹਨਾਂ ਦਾ ਪਰਿਵਾਰ ਦਾ ਸਾਥੀ। ਤੇ ਉਹਦੇ ਬਾਰੇ ਵੀ ਮਜੀਠੀਆ ਕਹਿ ਰਿਹਾ ਭਾਊ ਮੈਂ ਦੱਸਾਂਗਾ, ਹੁਣ ਦਾਸ ਦੱਸੇਗਾ, ਨਹੀਂ ਤੇ ਆਪ ਦੱਸ ਦਿਓ। ਤਾਂ ਗੱਲ ਇਹ ਹੈ ਕਿ ਹੁਣ ਉਹ ਵੀ ਚਿੱਠਾ ਖੁੱਲਣ ਜਾ ਰਿਹਾ। ਸੋ ਇਸ ਕਰਕੇ ਕੁਝ ਨਹੀਂ ਹੈਗਾ, ਕੱਖ ਨਹੀਂ ਪੱਲੇ ਤੇ ਕਰ, ਉਹ ਜਿਵੇਂ ਨਾ ਉਹ ਸਿੱਧੂ ਸਾਹਿਬ, ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ। ਹੁਣ ਮੇਲਾ ਬਸ ਤਸਵੀਰਾਂ ਵਾਲਾ ਹੀ। ਇਹ ਤਸਵੀਰਾਂ ਹੈਗੀਆਂ ਨੇ ਜਿੰਨੀਆਂ ਮਰਜ਼ੀ ਖਿਚਾਈ ਜਾਣ ਸਾਹਿਬ। ਇੱਥੇ ਧਰਤੀ ਤੇ ਆ ਕੇ ਖੜ ਕੇ ਦੇਖੋਗੇ, ਪੰਜਾਬ ਦੀ ਧਰਤੀ ਤੇ ਖੜ ਕੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕੁਝ ਨਹੀਂ ਹੈਗਾ ਸਿਵਾਏ ਤਸਵੀਰਾਂ ਤੋਂ। ਤਸਵੀਰਾਂ ਛਪ ਰਹੀਆਂ ਨੇ ਤਾਂ ਨਾ ਸਾਡੀਆਂ ਤਦਬੀਰਾਂ ਠੀਕ ਨੇ, ਨਾ ਸਾਡੀਆਂ ਤਕਦੀਰਾਂ ਠੀਕ ਨੇ, ਧੱਕ ਮਤੱਕਾ ਹੈ। ਉਹ ਜਿੰਨੀਆਂ ਮਰਜ਼ੀ ਖਬਰਾਂ ਕਰੀ ਚਲੋ, ਜਿੰਨੀਆਂ ਮਰਜ਼ੀ ਆਲੋਚਨਾਵਾਂ ਕਰੀ ਚਲੋ, ਕੁਝ ਵੀ ਨਹੀਂ ਹੈਗਾ। ਨਾ ਵਿਕਾਸ ਹੈ, ਨਾ ਸਾਡੀ ਆਰਥਿਕਤਾ ਸਹੀ ਹੋ ਰਹੀ ਆ। ਰੋਜ਼ਗਾਰ ਬਸ ਇੱਕੋ ਅੰਕੜਾ 46,400 ਨੂੰ ਮੈਂ ਰੋਜ਼ਗਾਰ ਦੇ ਦਿੱਤਾ, 46,400 ਨੂੰ। ਤਾਂ ਤੁਸੀਂ ਉਹਨਾਂ ਨੂੰ ਕਰ ਲਓ, ਸਾਲ ਦਾ ਵੰਡ ਲਓ, ਮਹੀਨੇ ਦਾ ਵੰਡ ਲਓ, ਇੱਕ ਦਿਨ ਦਾ ਵੰਡ ਲਓ ਕਿ ਉਹ ਕਿੰਨੀ ਇੰਪਲੋਇਮੈਂਟ ਬਣਦੀ ਆ ਦਿਨ ਦੀ, ਤੇ ਰੂਟੀਨ ਦੀ ਕਿੰਨੀ ਸਾਡੀ ਜਿਹੜੀ ਆ ਰਿਟਾਇਰਮੈਂਟ ਆ, ਕਿੰਨੇ ਡੈਥ ਕੇਸ ਆ, ਕਿੰਨੀ VRS ਆ, ਫਿਰ ਤੁਹਾਨੂੰ ਸ਼ੀਸ਼ਾ ਦਿਖ ਜਾਏਗਾ ਜੀ। ਤੇ ਤਿਰੂਪਤੀ ਲੱਡੂ ਮਾਮਲੇ ਦੀ ਗੱਲ ਕਰੀਏ, ਇਹਦੇ ਵਿੱਚ ਇੱਕ ਹੋਰ ਵਿਵਾਦ ਪੈਦਾ ਹੋ ਗਿਆ ਮਿੰਟੂ ਜੀ। ਪ੍ਰਵੀਨ ਜੀ, ਇਹਦੇ ਵਿੱਚ ਇੱਕ ਔਰਤ ਨੇ ਕਿਹਾ ਕਿ ਕੁਝ ਕਾਗਜ਼ ਦੀਆਂ ਪੁੜੀਆਂ ਟਾਈਪ ਦਾ ਨਿਕਲਿਆ ਜੀ। ਇਹਦੇ ਵਿੱਚ ਵੀਡੀਓ ਆ, ਇਹ ਕੋਈ ਵੀਡੀਓ ਜਿਹੜੀ ਵਾਇਰਲ ਹੋਈ ਆ ਉਹਦੇ ਚ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਟੰਬੈਕੂ ਹੈ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕੁਝ ਮਾਮਲਾ ਪਹਿਲਾਂ ਹੀ ਉਲਝਵਾਂ ਸੀਗਾ ਕਿ ਇਹਨਾਂ ਲੱਡੂਆਂ ਦੇ ਵਿੱਚ ਸੂਰ ਦੀ ਚਰਬੀ ਜਾਂ ਟਿਸ਼ੂ ਕੁਝ ਇਸ ਤਰ੍ਹਾਂ ਦਾ ਆ ਗਿਆ, ਪਾਮ ਆਇਲ ਕਿ ਦੇਸੀ ਘਿਓ ਦੀ ਜਗ੍ਹਾ।
ਇੰਨਾ ਜ਼ਿਆਦਾ ਖਪਤੇ ਹੈ ਕਿ ਸਭ 5 ਲੱਖ ਹੂੰ ਹੂੰ 5 ਲੱਖ ਕੁਆਂਟਲ ਸ਼ਾਇਦ ਘਿਓ ਦੀ ਵਰਤੋਂ ਹੁੰਦੀ ਹੈ। ਜੀ ਇੰਨਾ ਜ਼ਿਆਦਾ ਪ੍ਰਸ਼ਾਦ ਬਣਦਾ ਸਾ ਤੇ ਹੂੰ ਕਰੋੜਾਂ ਦੇ ਲੱਡੂ ਵਿਕਦੇ ਨੇ, ਕਿਉਂਕਿ ਐਗਜ਼ਿਟ ਤੇ ਇੱਕ ਤੇ ਪ੍ਰਸ਼ਾਦ ਦੇ ਵਜੋਂ ਦਿੱਤਾ ਜਾਂਦਾ ਲੱਡੂ, ਪਰ ਜੇ ਵਧੇਰੇ ਲੈਣੇ ਆ ਤਾਂ ਉਹ ਫਿਰ ਜਿਵੇਂ ਆਪਣੇ ਇੱਧਰ ਗੁਰੂ ਘਰਾਂ ਦੇ ਵਿੱਚ ਦੇਗ ਚੜਾਈ ਜਾਂਦੀ ਹੈ, ਹੂੰ ਹੂੰ ਮੱਥਾ ਟੇਕ ਕੇ ਭੇਟਾ ਦੇ ਕੇ, ਤਾਂ ਭੇਟਾ ਦਿੱਤੀ ਜਾਂਦੀ ਹੈ ਬਹੁਤ। ਹੂੰ ਇਸ ਕਰਕੇ ਇਹ ਵੀਡੀਓ ਵਾਇਰਲ ਹੋ ਰਿਹਾ। ਵੀਡੀਓ ਦੀ ਆਪਾਂ ਤੇ ਹੁਣ ਪੁਸ਼ਟੀ ਨਹੀਂ ਕਰ ਸਕਦੇ, ਪਰ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਬਾਈ ਇਹ ਕੁਝ ਇਤਰਾਜ਼ਯੋਗ ਚੀਜ਼ਾਂ ਨਿਕਲੀਆਂ ਨੇ। ਜੀ ਕਮਾਲ ਦੀ ਗੱਲ ਹੈ। ਅੱਛਾ, ਪਿਛਲਾ ਸਾਰਾ ਤਾਂ ਸੁੱਟ ਦਿੱਤਾ YSR ਵਾਲਿਆਂ ਤੇ, ਹੂੰ ਇਹਨਾਂ ਦੀ ਗਵਰਨਮੈਂਟ ਦੇ ਦੌਰਾਨ ਹੋਇਆ, ਤੇ ਹੁਣ ਤਾਂ ਮੋਦੀ ਸਾਹਿਬ ਦਾ ਲੰਗੋਟੀਆ ਯਾਰ ਉੱਥੇ ਸੱਤਾ ਦੇ ਵਿੱਚ ਹੈ। ਹੁਣ ਜ਼ਿੰਮੇਵਾਰੀ ਕਿਸ ਤੇ ਸੌਂਪਣਗੇ, ਹੂੰ ਕਿਸ ਤੇ ਸੁੱਟਣਗੇ? ਤੇ ਇਹ ਬੜੇ ਵੱਡੇ ਸਵਾਲ ਖੜੇ ਹੁੰਦੇ ਆ। ਹਾਲਾਂਕਿ ਇਹ ਵੀ ਇਸ ਪੱਖ ਤੋਂ ਜਾਂਚ ਦਾ ਵਿਸ਼ਾ ਹੈ ਕਿ ਕਿਉਂਕਿ ਚੱਲਦਾ ਹੁੰਦਾ ਕੰਮ, ਤੇ ਬਦਨਾਮੀ ਕਰਨ ਦਾ ਵੀ ਤੁਹਾਨੂੰ ਪਤਾ ਹੀ ਹੈ ਨਾ, ਹੂੰ ਉਹ ਵੀ ਇੱਕ ਚਲਣ ਚੱਲ ਜਾਂਦਾ। ਸੋ ਪਹਿਲਾਂ ਤੇ ਇਹ ਆ ਕਿ ਪੁਸ਼ਟੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਵੀਡੀਓ ਦੀ, ਫਿਰ ਉਸ ਤੋਂ ਬਾਅਦ ਜਾਂਚ ਪੜਤਾਲ ਹੋਣੀ ਚਾਹੀਦੀ ਆ। ਪਰ ਇਹ ਮਾਮਲਾ ਕਾਫੀ ਜ਼ਿਆਦਾ ਪੱਕ ਗਿਆ ਹੈ ਪਟਿਆਲੇ 'ਚ, ਜੀ ਸਿਆਸਤ ਵੀ ਹੋ ਰਹੀ ਹੈ। ਬਿਲਕੁਲ। ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸਰ, ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ। ਮੰਡੀਆਂ ਦੇ ਬਾਰੇ ਤਾਂ ਆਪਾਂ ਗੱਲਬਾਤ ਕੀਤੀ ਹੈ। ਹੁਣ PMO ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਮੁੱਖ ਸਕੱਤਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ, ਜਿਹੜੀ ਕਿ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਦੇ ਨਾਲ ਜਾਂ ਹੋਰ ਜਿਹੜੇ ਉੱਚ ਪੱਧਰੀ ਅਧਿਕਾਰੀ ਆ ਉਹਨਾਂ ਦੇ ਨਾਲ, ਮੁੱਖ ਸਕੱਤਰਾਂ ਦੇ ਨਾਲ ਕਹਿ ਸਕਦੇ ਆਪਾਂ। ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੇ ਪਰਾਲੀ ਸਾੜਦੇ ਨੇ ਕਿਸਾਨ, ਉਹਨਾਂ ਦੇ ਉੱਤੇ ਤੁਸੀਂ ਸਖਤੀ ਲਾਗੂ ਕਰੋ। ਚਾਹੇ ਉਹ ਉੱਤਰ ਪ੍ਰਦੇਸ਼ ਦੇ ਇਲਾਕੇ ਹੋਣ ਕੁਛ, ਚਾਹੇ ਉਹ ਹਰਿਆਣਾ ਦੇ, ਚਾਹੇ ਪੰਜਾਬ ਦੇ, ਰਾਜਸਥਾਨ ਤੇ ਦਿੱਲੀ ਦੇ ਵਿੱਚ। ਇੱਥੇ ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ, ਇੱਥੇ ਸਰਕਾਰ ਭਾਜਪਾ ਦੀ ਹੈ। ਇਸ ਖਬਰ ਨੂੰ ਲੈ ਕੇ ਤੇ ਇਸ ਮੀਟਿੰਗ ਦੇ ਵਿੱਚ ਕੀ ਕੁਝ ਵਾਪਰਿਆ, ਉਹਦੇ ਉੱਤੇ ਚਰਚਾ ਕਰਾਂਗੇ। ਤੇ ਲੰਘੇ ਦਿਨੀ ਇੱਕ ਪੁਲਿਸ ਪਾਰਟੀ ਵੱਲੋਂ ਪਿੰਡ ਲੇਲੇਵਾਲਾ ਦੀ ਨਾਕੇਬੰਦੀ ਕੀਤੀ ਗਈ ਸੀ। ਉੱਥੇ ਕੋਈ ਕੰਪਨੀ ਹੈ ਜਿਹੜੀ ਜ਼ਮੀਨਦੋਜ਼ ਗੈਸ ਪਾਈਪਲਾਈਨ ਲਗਾਉਣਾ ਚਾਹੁੰਦੀ ਹੈ, ਤੇ ਉਹਦੇ ਮੁਆਵਜ਼ੇ ਨੂੰ ਲੈ ਕੇ ਜਿਹੜਾ ਪਿੰਡ ਵਾਸੀ ਹੈ ਜਾਂ ਜਿਹੜੇ ਖੇਤਾਂ ਦੇ ਮਾਲਕ ਲੋਕ ਨੇ, ਕਿਰਤੀ ਲੋਕ ਨੇ, ਜ਼ਿਮੀਂਦਾਰ ਲੋਕ ਨੇ, ਉਹਨਾਂ ਦੇ ਵਿੱਚ ਵਿਵਾਦ ਹੈ। ਪਰ ਇਹ ਪੁਲਿਸ ਪਾਰਟੀ ਜਿਹੜੀ ਕੰਪਨੀ ਨੂੰ ਕਬਜ਼ਾ ਦਿਵਾਉਣ ਗਈ ਸੀ, ਇਸ ਦੌਰਾਨ ਕੀ ਕੁਝ ਵਾਪਰਿਆ, ਤੇ ਇਹਦੇ ਉੱਤੇ ਆਪਾਂ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਜਿਹੜੀ ਮੀਟਿੰਗ ਕੀਤੀ ਗਈ ਹੈ ਕੇਂਦਰੀ ਪੀਐਮਓ ਵੱਲੋਂ, ਮਾਫ ਕਰਨਾ, ਗ੍ਰਹਿ ਮੰਤਰਾਲੇ ਵੱਲੋਂ ਨਹੀਂ, ਪੀਐਮਓ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਹੈ ਉਸ ਸੰਬੰਧੀ। ਹੁਣ ਜਦੋਂ ਆਪਾਂ ਪਹਿਲੇ ਹਿੱਸੇ ਦੇ ਵਿੱਚ ਚਰਚਾ ਕਰ ਰਹੇ ਸੀ ਤਾਂ ਆਪਾਂ ਪੰਜਾਬ ਸਰਕਾਰ ਦੇ ਸੰਦਰਭ ਤੋਂ ਚਰਚਾ ਕਰ ਰਹੇ ਸੀਗੇ। ਅਸਲ ਦੇ ਵਿੱਚ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਕਿ ਜਿਹੜੀ ਸੂਬਾ ਸਰਕਾਰ ਆ ਉਹਨੇ ਯਕੀਨੀ ਬਣਾਉਣੀਆਂ ਹੁੰਦੀਆਂ ਇਹ ਸਾਰੀਆਂ ਚੀਜ਼ਾਂ, ਪਰ ਜਿਹੜਾ ਕੰਮਕਾਰ ਆ ਉਹ ਚੱਲਦਾ ਕਿਵੇਂ ਆ। ਮੰਨ ਲਓ ਕੋਈ ਸੀਜ਼ਨ ਆ ਗਿਆ, ਚਲੋ ਜਿਹੜਾ ਮੌਜੂਦਾ ਸੀਜ਼ਨ ਆਪਾਂ ਇਹਦੀ ਗੱਲ ਕਰ ਲੈਂਦੇ ਹਾਂ, ਮਿਸਾਲ ਦੇ ਤੌਰ ਤੇ ਮੰਨ ਲਓ ਝੋਨੇ ਦਾ ਸੀਜ਼ਨ ਆ ਗਿਆ। ਝੋਨੇ ਦੇ ਸੀਜ਼ਨ ਦੇ ਆਉਣ ਤੋਂ ਪਹਿਲਾਂ ਜਿਹੜਾ ਸਰਕਾਰਾਂ ਦਾ, ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਜਿਹੜੇ ਫਰਜ਼ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਇਹਨਾਂ ਦਾ ਹੁਣ ਆਪਸ ਵਿੱਚ ਦੀ ਕੀ ਚੱਲ ਰਿਹਾ ਆਪਣੇ ਸਾਹਮਣੇ ਖਬਰਾਂ ਦੇ ਰੂਪ ਦੇ ਵਿੱਚ ਹੈਗਾ ਹੀ ਹੈ। ਸਰਕਾਰ ਜਿਹੜੀ ਆ ਉਹ ਸੂਬਾ ਸਰਕਾਰ ਉਹ ਕੇਂਦਰ ਸਰਕਾਰ ਕੋਲੇ ਅਪਰੋਚ ਕਰਦੀ ਆ ਕਿ ਸਾਨੂੰ ਤੁਸੀਂ ਇੰਨੇ ਕਰੋੜ ਦੀ CCL ਜਾਰੀ ਕਰ ਦਿਓ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਸਾਡੇ ਕੋਲੇ ਅਨਾਜ ਪਿਆ ਉਹਨੂੰ ਚੁਕਵਾ ਦਿਓ ਤਾਂ ਜੋ ਅਸੀਂ ਫਸਲ ਜਿਹੜੀ ਆ ਉਹ ਸ਼ੈਲਰਾਂ ਦੇ ਵਿੱਚ ਲਾ ਦਈਏ ਜਾਂ ਤੁਹਾਨੂੰ ਦੇ ਦਈਏ ਬਾਅਦ ਦੇ ਵਿੱਚ, ਉਹਨੂੰ ਸਟੋਰ ਕਰ ਲਈਏ। ਹੁਣ ਪੰਜਾਬ ਸਰਕਾਰ ਭਲਾ 33,000 ਕਰੋੜ ਦੇ ਜਾਂ 34,000 ਕਰੋੜ ਦੇ ਜਿੰਨੀ ਵੀ CCL ਹੈ, ਚਲੋ ਮਿਸਾਲ ਦੇ ਤੌਰ ਤੇ ਆਪਾਂ 30,000 ਕਰੋੜ ਦੀ ਕਹਿ ਲੈਂਦੇ ਕਿਉਂਕਿ ਪਿਛਲੇ ਵਾਰੀ ਇੰਨੇ ਦੀ ਹੋਈ ਸੀ ਜਾਰੀ। ਉਹ 30,000 ਕਰੋੜ ਰੁਪਈਆ ਪੰਜਾਬ ਸਰਕਾਰ ਨੂੰ ਐਲੋਕੇਟ ਹੁੰਦਾ ਹੈ ਤੇ ਉਹਦੇ ਨਾਲ ਪੰਜਾਬ ਸਰਕਾਰ ਵੱਖ-ਵੱਖ ਏਜੰਸੀਆਂ ਦੇ ਜ਼ਰੀਏ ਮੰਡੀਆਂ ਦੇ ਵਿੱਚੋਂ ਕਿਸਾਨਾਂ ਦੀ ਫਸਲ ਚੱਕਦੀ ਆ। ਫਸਲ ਚੁੱਕਣ ਤੋਂ ਬਾਅਦ ਉਹਦੇ 'ਚ ਟਰਾਂਸਪੋਰਟੇਸ਼ਨ ਦਾ ਖਰਚਾ ਐਡ ਕਰਕੇ ਕਿ ਫਸਲ ਤੁਲ ਗਈ, ਤੋਲਣ ਵਾਲੇ ਕੌਣ ਨੇ, ਜਿਹੜੇ ਸਾਡੇ ਮੰਡੀ ਦੇ ਵਿੱਚ ਪੱਲੇਦਾਰ ਭਾਈਚਾਰਾ ਉਹ ਤੋਲਦੇ ਨੇ ਫਸਲ, ਉਹ ਲੋਡ ਕਰਦੇ ਨੇ ਬਾਅਦ ਦੇ ਵਿੱਚ। ਤਾਂ ਉਸ ਤੋਂ ਬਾਅਦ ਉਹ ਸ਼ੈਲਰਾਂ ਦੇ ਵਿੱਚ ਜਾਂ ਅਨਾਜ ਗੋਦਾਮਾਂ ਦੇ ਵਿੱਚ ਪਹੁੰਚਦੀ ਹੈ। ਸ਼ੈਲਰ ਦੇ ਵਿੱਚ ਜਦੋਂ ਪਹੁੰਚਦੀ ਹੈ ਤਾਂ ਫਿਰ ਉਹ ਪਤਾ ਲੱਗਦਾ ਕਿ ਫਲਾਮ ਜਿਹੜਾ ਆੜ੍ਹਤੀ ਆ ਉਹਨੇ ਇੰਨਾ ਝੋਨਾ ਚੌਲ ਖਰੀਦਿਆ ਤੇ ਉਹਨੇ ਇੰਨਾ ਚੌਲ ਸਰਕਾਰ ਨੂੰ ਦੇਣਾ ਤੇ ਉਹਦੇ ਬਦਲੇ ਇੰਨੇ ਪੈਸੇ ਮਿਲਣਗੇ। ਮਤਲਬ ਇਹ ਜਿਹੜੇ ਲੋਕ ਆਪਣੇ ਪਿੰਡਾਂ ਦੇ ਵਿੱਚੋਂ ਆਏ ਆ, ਜਿਹੜੇ ਮੰਡੀਆਂ ਦੇ ਵਿੱਚ ਜਾਂਦੇ ਰਹੇ, ਜਿਹਨੇ ਇੱਕ ਦੋ ਵਾਰੀ ਵੀ ਗੇੜਾ ਲਾਇਆ ਮੰਡੀ ਦੇ ਵਿੱਚ, ਉਹਨੂੰ ਇਹ ਸਾਰੀ ਪ੍ਰਕਿਰਿਆ ਤਕਰੀਬਨ ਸਮਝ ਆ ਜਾਂਦੀ ਹੈ। ਏਡੀ ਕੋਈ ਗੁੰਝਲਦਾਰ ਨਹੀਂ ਗੀ ਕਿ ਕੇਂਦਰ ਸਰਕਾਰ ਨੇ ਪੈਸਾ ਦਿੱਤਾ, ਪੰਜਾਬ ਸਰਕਾਰ ਨੇ ਏਜੰਸੀਆਂ ਰਾਹੀਂ ਫਸਲ ਖਰੀਦੀ, ਫਸਲ ਖਰੀਦਣ ਤੋਂ ਬਾਅਦ ਉਹਨੂੰ ਸਟੋਰ ਕੀਤਾ ਤੇ ਉਹਦਾ ਚੌਲ ਕੱਢ ਕੇ ਜਾਂ ਕਣਕ ਜਿਹੜੀ ਜੋ ਵੀ ਉਹਨੂੰ ਪ੍ਰੋਸੀਡ ਕਰਕੇ ਪ੍ਰੋਸੈਸ ਕਰਕੇ ਤੇ ਉਹ ਕੇਂਦਰ ਸਰਕਾਰ ਨੂੰ ਏਜੰਸੀਆਂ ਦੇ ਜ਼ਰੀਏ ਵਾਪਸ ਦੇਣੀ ਹੈ। ਹੁਣ ਜੇ ਕੇਂਦਰ ਸਰਕਾਰ ਜਿਹੜੀ ਪਹਿਲਾਂ ਪਈ ਫਸਲ ਆ ਉਹ ਚੱਕੂ ਨਾ, ਤੇ ਲੋਕਾਂ ਨੇ ਤਾਂ ਸੜਕਾਂ ਜਾਮ ਸੂਬੇ ਦੀਆਂ ਹੀ ਕਰਨੀਆਂ ਨੇ ਨਾ, ਲੋਕਾਂ ਨੇ ਤਾਂ ਮੁੱਖ ਮੰਤਰੀ ਮਾਨ ਸਾਹਿਬ ਨੂੰ ਕਹਿਣਾ ਤੇ ਮਾਨ ਸਾਹਿਬ ਦੀ ਡਿਊਟੀ ਇਹ ਬਣਦੀ ਹੈ ਵੀ ਅਗਾਊਂ ਪ੍ਰਬੰਧ ਕਰ ਲਏ ਜਾਣ। ਇਹ ਇੰਨੀ ਕੁ ਪ੍ਰਕਿਰਿਆ। ਹੁਣ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ, PMO ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਹੈ, ਇਹਦੇ ਮੀਟਿੰਗ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੀ ਫਸਲਾਂ ਦੀ ਰਹਿੰਦ ਖੂੰਹਦ ਹੈ ਇਹਦੇ ਲਈ ਜਿਹੜਾ ਪ੍ਰਬੰਧਨ ਹੈ, ਮਸ਼ੀਨਾਂ ਦਾ ਪੂਰਾ ਇਸਤੇਮਾਲ ਯਕੀਨੀ ਬਣਾਉਣ ਤੇ ਪਰਾਲੀ ਦੇ ਇਸਤੇਮਾਲ ਦੇ ਵਿੱਚ ਛੋਟੇ ਉਦਯੋਗਾਂ ਨੂੰ ਸਹਾਇਤਾ ਦਿੱਤੀ ਜਾਵੇ ਤੇ ਨਾਲ ਜਿਹੜਾ ਪਰਾਲੀ ਸਾੜਨ ਤੋਂ ਰੋਕਿਆ ਜਾਣ ਵਾਲਾ ਉਹਦੇ ਤੇ ਤੁਸੀਂ ਸਖਤੀ ਕਰੋ। ਹੁਣ ਸਖਤੀ ਦਾ ਮਤਲਬ ਕੀ ਹੈ ਕਿ ਤੁਸੀਂ ਕਿਸਾਨਾਂ ਦੇ ਪਰਚੇ ਕਰੋ। ਜਦੋਂ ਕਿਸਾਨਾਂ ਦੇ ਪਰਚੇ ਹੋਣਗੇ ਤਾਂ ਕਿਸਾਨ ਮੰਨ ਲਓ ਹਰਿਆਣੇ 'ਚ ਪਰਚਾ ਹੋ ਰਿਹਾ ਕਿਸੇ ਕਿਸਾਨ ਦੇ ਉੱਤੇ, ਤਾਂ ਉਹ ਕਿੱਥੇ ਜਾਊਗਾ? ਉਹ ਸਭ ਤੋਂ ਪਹਿਲਾਂ ਲੋਕਲ ਪ੍ਰਸ਼ਾਸਨ ਨੂੰ ਕਹੂਗਾ, ਪ੍ਰਸ਼ਾਸਨ ਨੂੰ ਨਾ ਕਹੂਗਾ ਤੇ ਉਸ ਤੋਂ ਬਾਅਦ ਪ੍ਰੋਟੈਸਟ ਕਰੂਗਾ ਤੇ ਕਿੱਥੇ ਸੜਕ ਜਾਮ ਕਰੂਗਾ? ਉਸੇ ਸੂਬੇ ਦੀ ਘੁੰਮ ਘੁਮਾ ਕੇ ਗੱਲ ਫੇਰ ਸੂਬਿਆਂ ਤੇ ਆ ਜਾਣੀ ਹੈ। ਹੁਣ ਜਿਹੜੇ ਮੂੰਹ ਦੇ ਨਾਲ ਇਹ ਸਾਡੇ ਪਤਾ ਨਹੀਂ ਮੁੱਖ ਸਕੱਤਰ ਜਿਹੜੇ ਉਹ ਉੱਥੇ ਬਹਿ ਕੇ ਮੀਟਿੰਗਾਂ ਦੇ ਵਿੱਚ ਚਾਹ ਚੂ ਪੀ ਕੇ ਆ ਜਾਂਦੇ, ਉੱਥੇ ਕੋਈ ਗੱਲ ਨਹੀਂ ਰੱਖਦੇ ਵੀ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਿਸਾਨ ਨੂੰ ਠਿੱਠ ਕਰ ਰਹੇ ਹੋ ਵੀ ਜਿਹੜੀ ਪਹਿਲਾਂ ਚ ਪਈ ਆ ਫਸਲ ਉਹ ਨਹੀਂ ਚੱਕ ਰਹੇ, ਦੂਜੇ ਪਾਸੇ ਤੁਸੀਂ ਇਹ ਠਿੱਠ ਕਰ ਰਹੇ ਹੋ ਵੀ ਪਰਾਲੀ ਜਿਹੜਾ ਕੋਈ ਸਾੜਦਾ ਬੰਦਾ ਉਹ ਇੱਥੇ ਪਰਚਾ ਦਰਜ ਕਰ ਦਿਓ। ਇਹਨਾਂ ਸਾਰੇ ਕਾਸੇ ਤੋਂ ਮਤਲਬ ਤੁਹਾਨੂੰ ਫਸਲ ਵੀ ਨਾ ਚੱਕਣੀ ਪਊਗੀ ਤੇ ਤੁਹਾਨੂੰ ਪਰਾਲੀ ਤੋਂ ਵੀ ਨਾ, ਪਰਾਲੀ ਨਾਲ ਵੀ ਤੁਹਾਨੂੰ ਸਿੱਝਣਾ ਨਾ ਪਊਗਾ। ਤੁਸੀਂ ਐਗਰੀਕਲਚਰ ਡਾਇਵਰਸੀਫਿਕੇਸ਼ਨ ਲੈ ਕਿਉਂ ਨਹੀਂ ਆਉਂਦੇ? ਤੁਸੀਂ ਫਸਲੀ ਵਿਭਿੰਨਤਾ ਕਿਉਂ ਨਹੀਂ ਲੈ ਕੇ ਆਉਂਦੇ? ਤੁਹਾਡੇ ਦੋ ਮਸਲੇ ਹੱਲ ਹੁੰਦੇ ਆ, ਪ੍ਰਦੂਸ਼ਣ ਘਟਦਾ ਹੈ। ਸਾਡੇ ਤਾਂ ਪੰਜਾਬ ਵਾਲਿਆਂ ਦੇ ਤਾਂ ਚਾਰ ਮਸਲੇ ਹੱਲ ਹੋ ਜਾਣਗੇ। ਚਾਰ ਕਿਵੇਂ? ਪ੍ਰਦੂਸ਼ਣ ਘਟ ਜੂਗਾ, ਸਾਡਾ ਪਾਣੀ ਬਚ ਜੂਗਾ, ਸਾਡੀ ਮਿੱਟੀ ਜਿਹੜੀ ਅੱਗ ਲਾ ਕੇ ਅਸੀਂ ਪਲੀਤ ਕਰਦੇ ਹਾਂ ਉਹ ਬਚ ਜੂਗੀ, ਬਾਅਦ ਚ ਜਿਹੜੇ ਅਸੀਂ ਧਰਨੇ ਮੁਜ਼ਾਹਰੇ ਕਰਕੇ ਸੜਕਾਂ ਰੋਕ ਕੇ ਪ੍ਰੋਟੈਸਟ ਕਰਦੇ ਹਾਂ ਸਾਡੀ ਉਹ એનર્ਜੀ ਬਚ ਜੂਗੀ, ਉਹ ਖਰਚਾ ਬਚ ਜੂਗਾ। ਤੇ ਸਾਨੂੰ ਕਿਸਾਨ ਕਾਹਦੇ ਵਾਸਤੇ ਫਸਲ ਪੈਦਾ ਕਰਦਾ? ਕਿਸਾਨ ਪੈਸੇ ਵਾਸਤੇ ਫਸਲ ਪੈਦਾ ਕਰਦਾ। ਜਦੋਂ ਉਹਨੂੰ ਪਤਾ ਹੈ ਕਿ ਮੈਨੂੰ ਕਣਕ ਦਾ ਇੰਨਾ ਰੇਟ ਮਿਲ ਜਾਣਾ, ਝੋਨੇ ਦਾ ਇੰਨਾ ਰੇਟ ਮਿਲ ਜਾਣਾ, ਉਹਦੀ ਪੱਕੀ ਜੀ ਕਮਾਈ ਹੈ, ਬੱਝਵੀਂ ਜੀ, ਤੇ ਉਹ ਕਹਿੰਦਾ ਕਿ ਚਲੋ ਹੋਰ ਰਿਸਕ ਲੈਣ ਨਾਲੋਂ ਇੱਧਰ ਆ ਜਾਂਦੇ ਆਪਾਂ। ਹੁਣ ਜੇ ਸਰਕਾਰਾਂ ਚਾਹੁਣ ਤਾਂ ਜਿਹੜੀਆਂ ਦਾਲਾਂ ਬਾਹਰੋਂ ਮੁਲਕਾਂ ਤੋਂ ਮੰਗਾਈਆਂ ਜਾਂਦੀਆਂ ਉਹਨਾਂ ਦਾਲਾਂ ਨੂੰ ਇੱਥੇ ਹਲਾਸ਼ੇਰੀ ਦੇ ਦਿਓ। ਉਹ ਤੁਹਾਡੇ ਮੱਧ ਪ੍ਰਦੇਸ਼ ਆ, ਉਹ ਬਹੁਤ ਵੱਡਾ ਦਾਲਾਂ ਦਾ ਨਿਰਮਾਤਾ ਕਹਿ ਸਕਦੇ ਹਾਂ ਆਪਾਂ, ਉੱਥੇ ਦਾਲਾਂ ਬਹੁਤ ਹੁੰਦੀਆਂ ਮੱਧ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਦੇ ਵਿੱਚ ਹੋ ਸਕਦੀਆਂ, ਹਰਿਆਣੇ ਦੇ ਵਿੱਚ ਹੋ ਸਕਦੀਆਂ, ਪੰਜਾਬ 'ਚ ਹੋ ਸਕਦੀਆਂ। ਹਰਿਆਣੇ ਤੇ ਪੰਜਾਬ ਦੀ ਤਾਂ ਬਹੁਤ ਵੱਡੀ ਧਰਤੀ ਅਜਿਹੀ ਹੈ, ਜੋ ਮਰਜ਼ੀ ਕਿਸਾਨਾਂ ਤੋਂ ਕਰਵਾ ਲਓ, ਜੋ ਮਰਜ਼ੀ ਇੱਥੇ ਬੀਜ ਲਓ, ਜੋ ਮਰਜ਼ੀ ਇੱਥੇ ਪੈਦਾ ਕਰ ਲਓ, ਪਰ ਨੀਅਤ ਕਿੱਥੋਂ ਲਿਆਉਣਗੇ? ਤੁਸੀਂ ਕਿਸਾਨਾਂ ਨੂੰ ਮੀਟਿੰਗਾਂ 'ਚ ਤਾਂ ਕਹਿ ਦਿੰਦੇ ਹੋ ਕਿ ਜੀ ਅਸੀਂ ਇੰਨੇ ਲੱਖ ਕਰੋੜ ਰੁਪਇਆ ਚਾਹੀਦਾ ਜੇਕਰ ਅਸੀਂ ਤੁਹਾਡੀ ਸਾਰੀਆਂ ਫਸਲਾਂ ਨੂੰ MSP ਤੇ ਖਰੀਦਾਂਗੇ, ਤਾਂ ਉਹ ਖਰੀਦ ਕੇ ਤੁਸੀਂ ਘਰੇ ਥੋੜ੍ਹੋ ਰੱਖਣੀਆਂ, ਤੁਸੀਂ ਆਪਦੀਆਂ ਗਲੀਆਂ 'ਚ ਸਟੋਰ ਥੋੜ੍ਹੋ ਕਰਨੀਆਂ, ਹੁਣ ਵੇਚੋਗੇ ਗਾਂ,
ਵਪਾਰੀ ਵੀ ਤਾਂ ਇਦਾਂ ਹੀ ਕਰਦਾ। ਵਪਾਰੀ ਕੀ ਕਰਦਾ, ਤੁਹਾਡੇ ਨਰਮੇ ਦਾ MSP ਹੈ 7500 ਜਾਂ 6500 ਮਿਸਾਲ ਦੇ ਤੌਰ ਤੇ, ਤੁਸੀਂ ਉੱਥੇ ਹੈ ਨਹੀਂਗੇ, ਮੰਡੀ ਦੇ ਵਿੱਚ ਖੜੇ ਨਹੀਂਗੇ। ਵਪਾਰੀ ਕੀ ਕਰਦਾ, ਵਪਾਰੀ 4600 ਨੂੰ 4700 ਨੂੰ ਖਰੀਦਦਾ। ਤੁਹਾਡੀ ਬਾਸਮਤੀ ਕਿਸਾਨ ਪੈਦਾ ਕਰਦਾ ਕਿ ਅਸੀਂ ਝੋਨਾ ਨਾ ਲਾਈਏ, ਬਾਸਮਤੀ ਪੈਦਾ ਕਰ ਲਈਏ, ਪਾਣੀ ਘੱਟ ਲੱਗੂਗਾ, ਬਾਅਦ ਦੇ ਵਿੱਚ ਪਰਾਲੀ ਘੱਟ ਪੈਦਾ ਹੋਊਗੀ, ਕਿਉਂਕਿ ਆਪਾਂ ਖੇਤੀਬਾੜੀ ਪਰਿਵਾਰ ਤੋਂ ਆ, ਆਪਾਂ ਨੂੰ ਪਤਾ ਇਹਨਾਂ ਸਾਰੀਆਂ ਚੀਜ਼ਾਂ ਦਾ। ਬਾਸਮਤੀ ਨੂੰ ਪੈਦਾ ਕਰਨ ਦੇ ਦੋ ਬਹੁਤ ਵੱਡੇ ਫਾਇਦੇ ਆ ਪੰਜਾਬ ਦੀ ਕਿਸਾਨੀ ਨੂੰ। ਇੱਕ ਤਾਂ ਇਹਦੀ ਪਰਾਲੀ ਦਾ, ਤੇ ਦੂਜਾ ਪਾਣੀ ਘੱਟ ਲੱਗਦਾ, ਤੇ ਤੀਜਾ ਇਹਦਾ ਭਾਅ ਜੇ ਸਹੀ ਮਿਲ ਜੇ ਤਾਂ ਪੈਸੇ ਝੋਨੇ ਨਾਲੋਂ ਵੀ ਜ਼ਿਆਦਾ ਵੱਟੇ ਜਾਂਦੇ ਆ, ਜ਼ਿਆਦਾ ਆਮਦਨ ਹੋ ਜਾਂਦੀ ਹੈ। ਹੁਣ ਬਾਸਮਤੀ ਜਦੋਂ ਕਿਸਾਨ ਕੋਲੇ ਹੁੰਦੀ ਹੈ ਉਦੋਂ ਵਿਕਦੀ ਹੈ 3000 ਨੂੰ, 2800 ਨੂੰ, ਆਪਣੇ 2700 ਨੂੰ, 2600 ਨੂੰ। ਜਦੋਂ ਉਹ ਸੀਜ਼ਨ ਲੰਘ ਜਾਂਦਾ, ਉਹੀ ਬਾਸਮਤੀ ਦਾ ਰੇਟ 4500 ਨੂੰ ਹੋ ਜਾਂਦਾ। ਹੁਣ ਇਹ ਗੱਲ ਸਮਝੋ ਬਾਹਰ ਹੈ ਵੀ ਜਦੋਂ ਜਿਹੜੀ ਚੀਜ਼ ਕਿਸਾਨ ਕੋਲੇ ਹੈ, ਗੰਢਾ ਕਿਸਾਨ ਕੋਲੇ ਹੈ, ਪਿਆਜ਼ ਕਿਸਾਨ ਕੋਲੇ ਹੈ, ਟਮਾਟਰ ਕਿਸਾਨ ਕੋਲੇ ਹੈ, ਲਸਣ ਕਿਸਾਨ ਕੋਲੇ ਹੈ, ਉਦੋਂ ਰੁਲਦਾ ਫਿਰਦਾ ਸੜਕਾਂ ਤੇ, ਆਲੂ ਕਿਸਾਨ ਕੋਲੇ ਹੈ। ਤੇ ਜਦੋਂ ਉਹੀ ਸੀਜ਼ਨ ਲੰਘ ਜਾਂਦਾ, ਬਾਅਦ ਦੇ ਵਿੱਚ ਉਹ ਮਾਤੜ ਨੂੰ ਜਿਹੜਾ ਜਿਹਨੇ ਘਰੇ ਵਰਤਣੇ ਆ, ਉਹਨੂੰ 40 ਰੁਪਏ, 50 ਰੁਪਏ, 60 ਰੁਪਏ, 70 ਰੁਪਏ। ਸੋ ਇਹ ਸਾਰੀ ਕਮਾਈ ਜਾ ਕਿੱਥੇ ਰਹੀ ਹੈ? ਸਾਡੀਆਂ ਸਰਕਾਰਾਂ ਇਹਦੇ ਤੇ ਨਹੀਂ ਜ਼ੋਰ ਲਾ ਰਹੀਆਂ, ਕਿਉਂਕਿ ਜਿਹੜੇ ਲੋਕ ਇਸ ਕਮਾਈ ਦੇ ਨਾਲ ਜੁੜੇ ਨੇ, ਬਹੁ ਗਿਣਤੀ ਲੋਕ, ਉਹ ਸਰਕਾਰਾਂ ਨੂੰ ਫਾਈਨੈਂਸ਼ੀਅਲੀ ਸਪਾਂਸਰ ਕਰਦੇ ਨੇ। ਉਹ ਵਿੱਚ ਬੈਠਦੇ ਨੇ ਮੀਟਿੰਗਾਂ ਦੇ, ਉਹ ਕਹਿੰਦੇ ਨੇ ਕਿ ਤੁਸੀਂ ਕਿਸਾਨਾਂ ਨੂੰ ਠਿੱਠ ਕਰੋ, ਪਰੇਸ਼ਾਨ ਕਰੋ, ਇਹਨਾਂ ਨਾਲੋਂ ਦੂਜੇ ਵਰਗ ਜਿਹੜੇ ਜੁੜਿਆ ਉਹ ਤੋੜੋ। ਜੇ ਇਹਨਾਂ ਨਾਲ ਕੋਈ ਵਪਾਰੀ ਸਹਿਮਤੀ ਰੱਖਦਾ ਹੈ ਤਾਂ ਇਹਨਾਂ ਤੋਂ ਸੜਕਾਂ ਜਾਮ ਕਰਾਓ, ਟੁੱਟ ਜਾਣਗੇ ਆਪੇ। ਜੇ ਇਹਨਾਂ ਨਾਲ ਦੂਜੀਆਂ ਧਿਰਾਂ ਸਹਿਮਤੀ ਰੱਖਦੀਆਂ ਨੇ, ਕੋਈ ਹੋਰ ਲੋਕ ਇਹਨਾਂ ਨੂੰ ਇਹ ਮੰਨਦੇ ਨੇ ਕਿ ਅੰਨਦਾਤਾ ਹੈ, ਇਹਨਾਂ ਦੇ ਬਾਰੇ ਇਹ ਭਰਮ ਫੈਲਾ ਦਿਓ ਲੋਕਾਂ ਦੇ ਵਿੱਚ ਕਿ ਇਹ ਅਰਾਜਕਤਾਵਾਦੀ ਨੇ। ਜੇ ਕਿਸਾਨ ਅਰਾਜਕਤਾਵਾਦੀ ਹੋਵੇ, ਜੇ ਕਿਸਾਨ ਲਾਅ ਐਂਡ ਆਰਡਰ ਤੋੜਨ ਵਾਲਾ ਹੋਵੇ, ਜੇ ਕਿਸਾਨ ਤੁਹਾਡੀ ਅਰਥ ਵਿਵਸਥਾ ਨੂੰ ਢਾਹ ਲਾਉਣ ਵਾਲਾ ਹੋਵੇ, ਜੇ ਕਿਸਾਨ ਇਹਨਾਂ ਸਾਰੀਆਂ ਮਾੜੀਆਂ ਆਦਤਾਂ ਦਾ ਉਹਦੇ ਸੁਭਾਅ 'ਚ ਹੋਣ, ਉਹ ਕਿਸਾਨ ਹੋ ਹੀ ਨਹੀਂ ਸਕਦਾ। ਕਿਉਂਕਿ ਜਿੱਥੇ ਲਾਅ ਐਂਡ ਆਰਡਰ ਦਾ ਪਾਲਣ ਕਰਨ ਦੀ ਗੱਲ ਹੈ, ਉਹ ਸਭ ਤੋਂ ਪਹਿਲਾਂ ਕੁਦਰਤ ਦਾ ਲਾਅ ਐਂਡ ਆਰਡਰ ਪਾਲਣ ਕਰਦਾ। ਉਹ ਮੀਂਹ ਪੈ ਗਿਆ, ਉਹ ਕਹਿੰਦਾ ਕੋਈ ਗੱਲ ਨਹੀਂ, ਅਗਲੀ ਵਾਰੀ ਸਹੀ। ਅਸੀਂ ਆਪ ਬਜ਼ੁਰਗਾਂ ਨੂੰ ਇਹ ਗੱਲਾਂ ਕਰਦੇ ਸੁਣਿਆ ਕਿ ਬੇਕਰੁੱਤਾ ਮੀਂਹ ਪੈ ਗਿਆ, ਕਣਕ ਦੀ ਫਸਲ ਤੇ ਪੱਕੀ ਵੀ ਤੇ ਮੀਂਹ ਪੈ ਗਿਆ, ਉਹ ਕਹਿੰਦੇ ਕੋਈ ਨਹੀਂ, ਜਿਹੜਾ ਦੇਣਾ ਉਹਨੇ ਦੇ ਹੀ ਦੇਣਾ, ਮਹਾਰਾਜ ਨੇ ਦੇ ਹੀ ਦੇਣਾ। ਆਮ ਹੀ ਆਪਾਂ, ਉਹਦੇ ਕੋਲੇ ਸਬਰ ਹੈ। ਸਬਰ ਵਾਲਾ ਬੰਦਾ ਅਰਾਜਕਤਾਵਾਦੀ ਕਿਵੇਂ ਹੋ ਗਿਆ? ਲਾਅ ਐਂਡ ਆਰਡਰ ਤੋੜਨ ਵਾਲਾ ਕਿਵੇਂ ਹੋ ਗਿਆ? ਉਹਦੇ 'ਚ ਘਾਟਾ ਸਹਿਣ ਦੀ ਸਮਰੱਥਾ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਬੀਜ ਮਾੜਾ ਆ ਗਿਆ ਕੋਈ ਨਹੀਂ, ਕੋਈ ਸਪਰੇਅ ਮਾੜੀ ਆ ਗਈ ਕੋਈ ਗੱਲ ਨਹੀਂ, ਉਹ ਘਾਟਾ ਚੱਲਣ ਵਾਲਾ ਹੈ। ਤੇ ਜਿਹਨੂੰ ਤੁਸੀਂ ਵਿਲਨ ਬਣਾ ਕੇ ਪੇਸ਼ ਕਰ ਰਹੇ ਹੋ, ਇਹ ਕਿਸਾਨ ਨਹੀਂ ਮਾੜਾ, ਪਰ ਉਹਨੂੰ ਜਿਸ ਤਰੀਕੇ ਨਾਲ ਠਿੱਠ ਪਰੇਸ਼ਾਨ ਕੀਤਾ ਜਾ ਰਿਹਾ ਹੈ, ਚਾਹੇ ਉਹ ਸੂਬਾ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ, ਤੇ ਚਾਹੇ ਉਹ ਕੇਂਦਰ ਸਰਕਾਰ ਦੇ ਕੰਮ ਕਰਦੇ ਤਰੀਕੇ ਨੇ, ਚਾਹੇ ਉਹਨਾਂ ਦੀ ਪਾਲਿਸੀ ਹੈ। ਆਪਾਂ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਕੀ ਚਰਚਾ ਕਰਦੇ ਹੁੰਦੇ, ਇਹੀ ਚਰਚਾ ਕਿ ਦੁਨੀਆ ਭਰ ਦੇ ਵਿੱਚ ਕਿਸਾਨੀ ਤੇ ਸੰਕਟ ਹੈ। ਦੁਨੀਆ ਭਰ ਦੇ ਵਿੱਚ ਧਨਾੜ ਲੋਕ, ਪੈਸੇ ਪੱਖੋਂ ਸਮਰੱਥ ਲੋਕ, ਉਹਨਾਂ ਨੂੰ ਇਹ ਹੈ ਕਿ ਅਸੀਂ ਇਹਨਾਂ ਤੋਂ ਜ਼ਮੀਨਾਂ ਹੜੱਪ ਲਈਏ। ਇੱਥੇ ਕੁਝ ਹੋਰ ਤਰ੍ਹਾਂ ਦੀ ਖੇਤੀਬਾੜੀ ਹੈ, ਪਰ ਜੇਕਰ ਪੰਜਾਬ ਦੇ ਵਿੱਚ ਹੀ ਆਪਾਂ ਦੇਖੀਏ ਤਾਂ ਉੱਥੇ ਇੱਕ ਪਿੰਡ ਕੋਲੇ ਜਿੱਥੇ 2000 ਕਿੱਲਾ ਜਾਂ 3000 ਕਿੱਲਾ ਏਕੜ ਜ਼ਮੀਨ ਹੈ, ਤਾਂ ਪਿੰਡ ਦੇ ਕਿੰਨੇ ਸੈਂਕੜੇ ਪਰਿਵਾਰ ਪਲੀ ਜਾਂਦੇ ਨੇ ਉਸੇ ਜ਼ਮੀਨ ਦੇ ਵਿੱਚੋਂ। ਤੁਸੀਂ ਦੇਖੋ ਕਿੰਨੀ ਗੁਰੂ ਮਹਾਰਾਜ ਦੀ ਕਿਰਪਾ ਉਸ ਧਰਤੀ ਦੇ ਉੱਤੇ ਕਿ ਉਹ ਜਿੰਨੀ ਕੁ ਸਾਡੇ ਕੋਲੇ ਲੈਂਡ ਆ, ਪੰਜਾਬ ਕੋਲੇ ਫਰਟਾਈਲ ਲੈਂਡ, ਖੇਤੀਬਾੜੀ ਉਹ ਕਿੰਨੇ ਲੋਕ ਉੱਥੋਂ ਰੋਟੀ ਖਾਈ ਜਾਂਦੇ ਨੇ, ਕਿੰਨੇ ਬਾਹਰੋਂ ਆ ਕੇ ਵਸੀ ਜਾਂਦੇ ਨੇ, ਕਿੰਨਾ ਅਰਥਚਾਰਾ ਸਾਡਾ ਚੱਲ ਰਿਹਾ। ਔਰ ਹਾਲੇ ਤੱਕ ਸਾਡੀਆਂ ਸਰਕਾਰਾਂ ਨੂੰ ਇਹਨਾਂ ਦਾ ਨਜ਼ਰੀਆ ਕਾਣਾ ਹੋਣ ਕਰਕੇ, ਇਹ ਨਹੀਂਗਾ ਕਿ ਇਹਨਾਂ ਨੂੰ ਪਤਾ ਨਹੀਂਗਾ ਕਿ ਇਹ ਲੋਕ ਕੀ ਨੇ। ਇਹਨਾਂ ਨੂੰ ਪਤਾ ਹੈ ਕਿ ਜਿਹੜੇ ਲੋਕ ਸਾਡੇ ਪਿੰਡ ਦੇ ਦਹਾਕੇ 'ਚ ਸਾਡੇ ਹੱਥ ਤੋਂ ਠੂਠਾ ਛੁਡਵਾ ਸਕਦੇ ਨੇ, ਉਹ ਕੁਝ ਹੋਰ ਵੀ ਬਹੁਤ ਕੁਝ ਕਰ ਸਕਦੇ ਨੇ, ਪਰ ਨੀਅਤ ਠੀਕ ਨਹੀਂ ਹੈ। ਅਗਲੀ ਗੱਲ ਕਰਦੇ ਹਾਂ ਆਪਾਂ, ਪਿੰਡ ਲੇਲੇਵਾਲਾ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ। ਇੱਥੋਂ ਇੱਕ ਕੰਪਨੀ ਨੇ ਜ਼ਮੀਨਦੋਜ਼ ਗੈਸ ਪਾਈਪਲਾਈਨ ਲੰਘਾਉਣੀ ਸੀਗੀ, ਉਹਦੇ ਮੁਆਵਜ਼ੇ ਨੂੰ ਲੈ ਕੇ ਦਰਮਿਆਨ ਜਿਹੜਾ ਪਿੰਡ ਵਾਸੀ ਹੈ ਜਾਂ ਕੰਪਨੀ ਵਾਲੇ ਆ, ਉਹਨਾਂ ਦੇ ਵਿੱਚ ਤਣਾਅ ਸੀਗਾ ਤੇ ਝਗੜਾ ਚੱਲ ਰਿਹਾ ਸੀਗਾ। ਪਰ ਉਦੋਂ ਤਣਾਅ ਹੋਰ ਪੈਦਾ ਹੋ ਗਿਆ ਜਦੋਂ ਪੁਲਿਸ ਨੇ ਪਿੰਡ ਨੂੰ ਆਉਣ ਵਾਲੇ ਰਸਤਿਆਂ ਦੇ ਉੱਤੇ ਨਾਕੇਬੰਦੀ ਕਰ ਦਿੱਤੀ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੀ ਉਗਰਾਹਾਂ ਜਥੇਬੰਦੀ ਹੈ, ਉਹਨਾਂ ਨੇ ਫਿਰ ਗੈਸ ਪਾਈਪਲਾਈਨ ਪਾਉਣ ਦੇ ਖਦਸ਼ੇ ਦੇ ਮੱਦੇਨਜ਼ਰ ਪਿੰਡ ਮਾਈਸਰਖਾਨਾ, ਇੱਥੇ ਵੱਡਾ ਪਿੰਡ ਹੈ, ਉੱਥੇ ਲੋਕਾਂ ਦਾ ਜਾਂ ਕਿਸਾਨਾਂ ਦਾ ਇਕੱਠ ਬੁਲਾਇਆ ਤੇ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਗਿਆ। ਤੇ ਪੁਲਿਸ ਨੂੰ ਪਾਰਟੀਆਂ ਨੂੰ ਜਦੋਂ ਪਤਾ ਲੱਗਿਆ ਕਿ ਲੋਕ ਇਕੱਠ ਕਰ ਰਹੇ ਤੇ ਫਿਰ ਉਹ ਹੌਲੀ ਹੌਲੀ ਉੱਥੋਂ ਖਿਸਕ ਗਈਆਂ। ਇਸੇ ਤਰੀਕਾਕਾਰ ਦੀ ਖਬਰ ਆਪਾਂ ਸਾਂਝੀ ਕੀਤੀ ਸੀਗੀ ਕੁਝ ਦਿਨ ਪਹਿਲਾਂ, ਜਦੋਂ ਹਾਈਵੇ ਦੀ ਜ਼ਮੀਨ ਨੂੰ ਲੈ ਕੇ ਰੌਲਾ ਪਿਆ ਸੀਗਾ ਤੇ ਪੁਲਿਸ ਪ੍ਰਸ਼ਾਸਨ ਬਠਿੰਡੇ ਦੇ ਇੱਕ ਪਿੰਡ ਦੇ ਵਿੱਚ, ਕੋਟ ਬਖਤੂ ਪਿੰਡ ਹੈ, ਉੱਥੇ ਤੜਕੇ 4 ਵਜੇ ਲੋਕਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਲੋਕਾਂ ਦੀਆਂ ਕੰਧਾਂ ਢਾਉਣ ਲੱਗ ਪਿਆ। ਹੁਣ ਮੰਨ ਲਓ ਕੋਈ ਪੁਲਿਸ ਦਾ ਕੰਮ ਕੀ ਹੈ? ਪੁਲਿਸ ਦਾ ਕੰਮ ਇਹ ਹੈ ਕਿ ਕੰਪਨੀਆਂ ਨੂੰ ਕਬਜ਼ੇ ਲੈ ਕੇ ਦੇਣਾ।
ਪੁਲਿਸ ਦਾ ਕੰਮ ਇਹ ਥੋੜ੍ਹਾ ਕਿ ਤੜਕੇ ਜਾ ਕੇ ਲੋਕਾਂ ਨੂੰ ਢਾਲੋ, ਡੰਡੇ ਮਾਰੋ। ਇਹਦਾ ਮਾੜਾ ਮੋਟਾ ਕਿਸਾਨ ਜਥੇਬੰਦੀਆਂ ਜਾਂ ਲੋਕ ਜਥੇਬੰਦ ਨੇ, ਆਪਣੇ ਲੋਕ ਅੜ ਜਾਂਦੇ ਆ, ਤੁਹਾਨੂੰ ਪਤਾ ਹੈ। ਉਹਨਾਂ ਨੇ ਜ਼ੁਲਮ ਝੱਲ ਕੇ ਉਹ ਇੰਨੇ ਕੁ ਨਾਬਰ ਤੇ ਇੰਨੇ ਕੁ ਦਲੇਰ ਹੋ ਚੁੱਕਿਆ ਵੀ ਉਹਨਾਂ ਦੇ ਮੂਹਰੇ ਜੇ DSP SSP ਵੀ ਖੜਾ ਹੋਵੇ ਤਾਂ ਉਹਨਾਂ ਨੂੰ ਲੱਗਦਾ ਕਿ ਚਲੋ ਕੋਈ ਨਹੀਂ, ਗੱਲ ਕਰ ਲੈਂਦੇ। ਪਹਿਲਾਂ ਲੋਕ ਝਿਪਦੇ ਸੀਗੇ, ਯਾਰ ਅਫਸਰ ਬੰਦਾ ਕੀ ਬੋਲਣਾ। ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਅਫਸਰ, ਇਹਦਾ ਕੰਮ ਤਾਂ ਇਹ ਹੈ ਕਿ ਆਪਣਾ ਤਾਲਮੇਲ ਕਰਾਉਣਾ, ਪਰ ਇਹ ਤਾਂ ਉਹਨਾਂ ਦਾ ਭੌਂਪੂ ਬਣਿਆ ਫਿਰਦਾ ਦੂਜੀ ਪਾਰਟੀ ਦਾ। ਤੇ ਆਪਾਂ ਇਹਦੀ ਕਿਉਂ ਕਦਰ ਕਰੀਏ, ਆਪਾਂ ਇਹਦੀ ਕਿਉਂ ਰਿਸਪੈਕਟ ਕਰੀਏ? ਜਦੋਂ ਇਹਨੂੰ ਆਪਣੀ ਗੱਲ ਸੁਣ ਹੀ ਨਹੀਂ ਸਕਦਾ ਇਹ ਬੰਦਾ, ਤਾਂ ਆਪਾਂ ਕਿਉਂ ਇਹਦੇ ਨਾਲ ਐਵੇਂ ਵਕਤ ਜ਼ਾਇਆ ਕਰੀਏ? ਹੁਣ ਲੋਕਾਂ ਨੂੰ ਪਤਾ ਲੱਗ ਗਿਆ, ਲੋਕ ਅੜਨ ਲੱਗ ਪਏ। ਹੁਣ ਅਫਸਰਾਂ ਨੂੰ ਵੀ ਪਤਾ ਲੱਗ ਗਿਆ। ਹੁਣ ਉਹ ਨਹੀਂਗਾ ਕਿ ਉਹ ਜਾ ਕੇ ਪਿੰਡ 'ਚ ਚਲੋ ਇੱਧਰ ਚਲੋ, ਉਹ ਕੰਮ ਨਹੀਂ ਰਿਹਾ। ਹੁਣ ਲੋਕਾਂ ਨੂੰ ਆਪਦੇ ਅਧਿਕਾਰਾਂ ਦਾ ਪਤਾ ਲੱਗ ਗਿਆ। ਪਰ ਫਿਰ ਵੀ ਆਪਾਂ ਦੇਖਦੇ ਹਾਂ ਇਹ ਪੁਲਿਸ ਪ੍ਰਸ਼ਾਸਨ ਦੀਆਂ ਜਿਹੜੀਆਂ ਵਧੀਕੀਆਂ ਉਹ ਚੱਲਦੀਆਂ ਰਹਿੰਦੀਆਂ ਕਿ ਪੁਲਿਸ ਦਾ ਕੰਮ ਇਹ ਹੈ ਕਿ ਜਾ ਕੇ ਕਿਸੇ ਮਾਤੜ ਦੇ ਘਰੇ ਤੜਕੇ ਉਹ ਵਿਚਾਰਾ ਜਦੋਂ ਉੱਠਿਆ ਜਾਂ ਆਪਦਾ ਨਿਤਨੇਮ ਕਰ ਰਿਹਾ ਤੇ ਜਾ ਕੇ ਉਹਦੇ ਘਰ ਦੀ ਕੰਧ ਢਾਹ ਦਿਓ, ਜਾਂ ਉਹ ਜਾ ਕੇ ਕਿਸੇ ਕੰਪਨੀ ਦਾ ਕੋਈ ਰਫੜ ਹੈ ਤੇ ਉੱਥੇ ਜਾ ਕੇ ਉਹਨੂੰ ਕਬਜ਼ਾ ਦਵਾ ਦਿਓ। ਨਹੀਂ, ਪੁਲਿਸ ਦਾ ਕੰਮ ਇਹ ਹੈ ਕਿ ਲੋਕਲ ਪ੍ਰਸ਼ਾਸਨ ਤੇ ਲੋਕਾਂ ਦੇ ਦਰਮਿਆਨ ਜੇ ਕੋਈ ਟਸਲ ਚੱਲ ਰਹੀ ਹੈ, ਜੇ ਕੋਈ ਗੱਲਬਾਤ ਚੱਲ ਰਹੀ ਹੈ, ਕਿਸੇ ਗੱਲ ਨੂੰ ਲੈ ਕੇ ਉਹਨਾਂ ਦੀ ਤੂੰ ਮੈਂ ਹੈ ਜਾਂ ਗੱਲ ਹੱਥੋਂ ਪਾਈ ਤੱਕ, ਤਾਂ ਉਹਨੂੰ ਰੋਕਣਾ। ਉੱਥੇ ਅਮਨ ਕਾਨੂੰਨ ਦੀ ਜਾਂ ਕੋਈ ਜਾਨ ਮਾਲ ਦੀ ਕਿਸੇ ਨੂੰ ਖਤਰਾ ਤਾਂ ਉਹਨੂੰ ਰੋਕ ਲੈਣਾ। ਇਹ ਕੰਮ ਆ ਪੁਲਿਸ ਦਾ। ਪਰ ਪੁਲਿਸ ਤਾਂ ਇੱਥੇ ਕਬਜ਼ੇ ਲੈ ਕੇ ਦੇ ਰਹੀ ਹੈ ਕੰਪਨੀਆਂ ਨੂੰ ਜਾਂ ਹੋਰ। ਜੇ ਹੁਣ ਲੋਕਾਂ ਦਾ ਇਤਰਾਜ਼ ਹੈ, ਉਹ ਕੰਪਨੀ ਬਹਿ ਕੇ ਨਜਿੱਠੇ, ਉਹ ਬਹਿ ਕੇ ਗੱਲਬਾਤ ਕਰੇ, ਕੰਪਨੀ ਦੇ ਨੁਮਾਇੰਦੇ ਆਉਣ, ਜਾਂ ਲੋਕਾਂ ਦੇ ਜਿਹੜੇ ਮੁਆਵਜ਼ੇ ਸੰਬੰਧੀ ਇਤਰਾਜ਼ ਆ ਤਾਂ ਮੁਆਵਜ਼ਾ ਕਲੀਅਰ ਕਰਾ ਦਿਓ ਲੋਕਾਂ ਦਾ। ਪ੍ਰਸ਼ਾਸਨ ਦਾ ਤਾਂ ਇਹੀ ਕੰਮ ਆ ਨਾ, ਕਿਸੇ ਨੂੰ ਨਿਆਂ ਲੈ ਕੇ ਦੇਣਾ। ਪਰ ਜਦੋਂ ਨਿਆਂ ਲੈ ਕੇ ਦੇਣ ਵਾਲੀਆਂ ਧਿਰਾਂ, ਆਪਾਂ ਕੱਲ ਵੀ ਜੱਜਾਂ ਦੇ ਮਾਮਲੇ ਦੇ ਵਿੱਚ ਇਹ ਗੱਲ ਕੀਤੀ ਸੀ, ਜਦੋਂ ਨਿਆਂ ਲੈ ਕੇ ਦੇਣ ਵਾਲੀਆਂ ਧਿਰਾਂ ਲੋਕਾਂ ਦੇ ਉੱਤੇ ਉਲਟਾ ਜ਼ੁਲਮ ਕਰਦੀਆਂ ਨੇ ਜਾਂ ਜ਼ੁਲਮ ਦੇ ਵਿੱਚ ਸ਼ਰੀਕ ਹੁੰਦੀਆਂ ਨੇ, ਤਾਂ ਲੋਕਾਂ ਦਾ ਬਾਗੀ ਹੋਣਾ, ਲੋਕਾਂ ਦਾ ਨਾਬਰ ਹੋਣਾ ਤੈਅ ਹੈ। ਇਹ ਹੋਣਾ ਹੀ ਹੋਣਾ, ਚਾਹੇ ਉਹ 5 ਸਾਲਾਂ ਬਾਅਦ ਹੋ ਜੇ, ਚਾਹੇ ਉਹ 10 ਸਾਲਾਂ ਬਾਅਦ ਹੋ ਜੇ, ਚਾਹੇ ਉਹ 20 ਸਾਲ ਲੱਗ ਜਾਣ। ਪਰ ਅਖੀਰ ਨੂੰ ਅੱਕੇ ਹੰਬੇ ਹਾਰੇ ਲੋਕ ਉਹ ਫਿਰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਹੋ ਹੀ ਜਾਂਦੇ ਆ, ਬਸ਼ਰਤੇ ਉਹਨਾਂ ਨੂੰ ਜੋ ਮਰਜ਼ੀ ਦਾ ਤੇ ਲਾਉਣਾ ਪਵੇ। ਤੇ ਇਸ ਤਰ੍ਹਾਂ ਦੇ ਟਕਰਾਅ ਆਪਾਂ ਦੇਖੇ ਆ। ਸੋ ਇਹਨਾਂ ਟਕਰਾਵਾਂ ਤੋਂ ਬਚਣਾ ਚਾਹੀਦਾ। ਜੇ ਕਿਤੇ ਰਫੜ ਆ ਤਾਂ ਉਹਨੂੰ ਬਹਿ ਕੇ ਹੱਲ ਕਰਨਾ ਚਾਹੀਦਾ। ਇਸ ਤਰੀਕੇ ਨਾਲ ਕਿ ਅਸੀਂ ਕਬਜ਼ਾ ਲਵਾਂਗੇ, ਅਸੀਂ ਜ਼ਬਰੀ ਕਰਾਂਗੇ, ਇਹ ਚੀਜ਼ ਨਾ ਤਾਂ ਪੰਜਾਬੀਆਂ ਨੇ ਕਦੇ ਪਹਿਲਾਂ ਸਹਾਰੀ ਹੈ ਤੇ ਨਾ ਹੀ ਕਦੇ ਅੱਗੇ ਬਰਦਾਸ਼ਤ ਕਰਨਗੇ। ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ ਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਭਰ ਦੇ ਨਾਲ ਅਮਰੀਕਾ ਦੇ ਵਿੱਚ ਕੀ ਕੁਝ ਵਾਪਰਿਆ, ਇਹਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰ ਰਹੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਜਾਣਕਾਰੀਆਂ। ਇਸ ਟਾਈਮ ਦੁਨੀਆ ਦੇ ਬਹੁਤ ਸਾਰੇ ਖਿੱਤੇ ਅਜਿਹੇ ਨੇ ਜਿੱਥੇ ਅਸ਼ਾਂਤ ਹੈ, ਜਿੱਥੇ ਮਨੁੱਖਤਾ ਦੇ ਲਈ ਕਹਿਰ ਵਰਤ ਰਿਹਾ, ਜਿੱਥੇ ਮਨੁੱਖਤਾ ਦੇ ਲਈ ਜ਼ਿੰਦਗੀਆਂ ਖਤਰੇ ਦੇ ਵਿੱਚ ਨੇ ਮਨੁੱਖਤਾ ਦੀਆਂ, ਜਿੱਥੇ ਬਹੁਤ ਸਾਰੀ ਟਸਲ ਹੈ। ਔਰ ਇਹਨਾਂ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇੱਥੇ ਉਹ ਵੀ ਲੋਕ ਨੇ ਜਿਹੜੇ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ, ਜਿਨ੍ਹਾਂ ਨੂੰ ਅਸੀਂ ਬੜੀ ਪ੍ਰੇਜ਼ ਕਰਦੇ ਹਾਂ। ਸਾਨੂੰ ਲੱਗਦਾ ਕਿ ਇਹ ਕੌਮਾਂ ਬੜੀਆਂ ਤਰੱਕੀ ਵਾਲੀਆਂ ਕੌਮਾਂ ਨੇ, ਇਹ ਬੜੀਆਂ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀਆਂ ਕੌਮਾਂ ਨੇ, ਪਰ ਉਹੀ ਜਿਹੜੀਆਂ ਕੌਮਾਂ ਨੇ ਉਹ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੀਆਂ। ਉਹ ਤਾਂ ਕੋਈ ਰਾਹਤ ਕੈਂਪ ਨਹੀਂ ਛੱਡਣਾ, ਕੋਈ ਉਹਨਾਂ ਨੇ ਹਸਪਤਾਲ ਨਹੀਂ ਛੱਡਣਾ, ਕੋਈ ਉਹਨਾਂ ਨੇ ਕੋਈ ਹੋਰ ਸਕੂਲ ਨਹੀਂ ਛੱਡਣਾ, ਜਿੱਥੇ ਲੋਕਾਂ ਦੇ ਹੋਰ ਪਨਾਹ ਲਈ ਹੋਈ ਆ ਲੋਕਾਂ ਨੇ, ਸ਼ਰਨਾਰਥੀਆਂ ਨੇ, ਉਹ ਟਿਕਾਣੇ ਨਹੀਂ ਛੱਡਣੇ। ਤਾਂ ਫਿਰ ਕਿਵੇਂ ਆਪਾਂ ਉਹਨਾਂ ਨੂੰ ਕਹੀਏ? ਸੋ ਇਹਨਾਂ ਸਾਰੇ ਮਸਲਿਆਂ ਦੀ ਜੋ ਵੀ ਲਿਬਨਾਨ, ਹਿਜ਼ਬੁੱਲਾ, ਜੋ ਵੀ ਇਰਾਕ, ਈਰਾਨ ਦੇ ਵਿੱਚ ਜੋ ਵੀ ਉੱਥੇ ਵਾਪਰ ਰਿਹਾ, ਇਜ਼ਰਾਈਲ ਦੇ ਵਿੱਚ, ਫਿਲਸਤੀਨ ਦੇ ਵਿੱਚ, ਇਹਨਾਂ ਸਾਰੀਆਂ ਖਬਰਾਂ ਉੱਤੇ ਜਿਹੜੀ ਚਰਚਾ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਹੋਊਗੀ। ਔਰ ਸਾਨੂੰ ਜਿਹੜੀ ਗੱਲ ਅਸੀਂ ਆਪਣੀ ਤਹਿਜ਼ੀਬ ਪੰਜਾਬੀਅਤ ਦੀ ਵਿੱਚੋਂ ਸਿੱਖੇ ਹਾਂ, ਜਾਂ ਗੁਰੂ ਸਾਹਿਬਾਨ ਨੇ ਜਿਹੜੀ ਸਾਨੂੰ ਗੱਲ ਕਹੀ ਹੈ ਕਿ ਜ਼ੁਲਮ ਨੂੰ ਜ਼ੁਲਮ ਕਹਿਣਾ ਸਾਨੂੰ ਸਾਰਿਆਂ ਨੂੰ ਚਾਹੀਦਾ। ਤੇ ਇਸੇ ਕਰਕੇ ਤੁਸੀਂ ਹਮੇਸ਼ਾ ਸੁਣਦੇ ਹੋਵੋਗੇ ਪੰਜਾਬੀ ਰੇਡੀਓ ਐਸਏ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਕਿ ਜਿੱਥੇ ਕਿਤੇ ਵੀ ਇਹ ਜ਼ੁਲਮ ਹੁੰਦਾ ਉੱਥੇ ਅਸੀਂ ਹਿੱਕ ਡਾਹ ਕੇ, ਚਾਹੇ ਉਹ ਸਟੂਡੈਂਟ ਪ੍ਰੋਟੈਸਟ ਹੋਣ ਅਮਰੀਕਾ ਦੇ ਵਿੱਚ, ਉਹਨਾਂ ਤੇ ਜ਼ੁਲਮ ਹੋਇਆ ਹੋਵੇ, ਚਾਹੇ ਕਿਤੇ ਵੀ ਦੁਨੀਆ ਭਰ ਦੇ ਵਿੱਚ, ਉਹਨਾਂ ਦੀ ਚਰਚਾ ਖੁੱਲ੍ਹ ਦਿਲੀ ਦੇ ਨਾਲ ਕਰੀਦੀ ਹੈ। ਤੇ ਭਾਰਤ ਦੇ ਪ੍ਰਧਾਨ ਮੰਤਰੀ ਇੱਥੇ ਆਏ ਸਨ, ਉਸ ਫੇਰੀ ਦੇ ਵਿੱਚੋਂ ਕੀ ਕੁਛ ਨਿਬੜਿਆ, ਸਿੱਖ ਪਰਸਪੈਕਟਿਵ ਤੋਂ ਉਹਨੂੰ ਕਿਵੇਂ ਦੇਖਿਆ ਜਾਵੇ, ਇਹਦੇ ਬਾਰੇ ਵੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਹੋਵੇਗੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।